ਆ ਜਿਹੜਾ ਜਥਾ ਇਸ ਵਾਰੀ ਪਾਕਿਸਤਾਨ ਗਿਆ ਹੈ, ਉੱਥੇ ਕੋਈ ਸਰਬਜੀਤ ਨਾਂ ਦੀ ਕੁੜੀ ਨੇ ਜਾ ਕੇ ਚੰਦ ਚਾੜਿਆ, ਨਿਕਾਹ ਕਰਾ ਲਿਆ ਤੇ ਧਰਮ ਤਬਦੀਲ ਕਰ ਲਿਆ, ਉਹਦਾ ਰੌਲਾ ਪਿਆ ਹੋਇਆ। ਇੱਥੇ ਸਾਡੇ ਅਖਬਾਰਾਂ ਦੇ ਵਿੱਚ ਹਿੰਦੂ ਭਾਈਚਾਰੇ ਵਾਲਿਆਂ ਨੇ ਉਹ ਬਕਵਾਸ ਲਿਖੀ ਹੋਈ ਹੈ, ਉਹਨੂੰ ਪੂਰਾ ਚੜਾ ਕੇ ਸਰਬਜੀਤ ਕੌਰ ਨੇ ਕਹਿੰਦੇ ਜੀ ਏਦਾਂ ਇਹ ਹੋ ਹੀ ਨਹੀਂ ਸਕਦਾ ਕਿ ਉਹ ਕੁੜੀ ਜਿਹੜੀ ਸਰਬਜੀਤ ਕੌਰ ਹੈ, ਉਹ ਭਾਰਤੀ ਖੁਫੀਆ ਏਜੰਸੀਆਂ ਦੀ ਮਰਜ਼ੀ ਤੋਂ ਬਗੈਰ ਉਹਨੂੰ ਵੀਜ਼ਾ ਮਿਲ ਜਾਂਦਾ। ਸਰਬਜੀਤ ਕੌਰ ਇਹਨਾਂ ਨੂੰ ਮਨਜ਼ੂਰ ਸੀਗੀ, ਕਪੂਰਥਲੇ ਵਾਲੀ ਕਿਵੇਂ ਮਨਜ਼ੂਰ ਹੋ ਗਈ ਇਹ ਸਮਝ ਨਹੀਂ ਲੱਗੀ। ਉਹਦੇ ਤੇ 8-9 ਤਾਂ ਮੁਕੱਦਮੇ ਕਹਿੰਦੇ ਚੱਲਦੇ ਆ, ਇਹਦੇ ਬਾਵਜੂਦ ਉਹਨੂੰ ਪਾਕਿਸਤਾਨ ਦਾ ਵੀਜ਼ਾ ਜੇ ਮਿਲ ਗਿਆ ਤਾਂ ਯਕੀਨਨ ਤੌਰ ਤੇ ਇੱਥੇ ਵਾਘੇ ਬਾਰਡਰ ਤੋਂ ਉਹਨੂੰ ਟੱਪਣ ਨਹੀਂ ਸੀ ਦੇਣਾ ਚਾਹੀਦਾ ਇਹਨਾਂ ਨੂੰ। ਫਿਰ ਉਹ ਕਿਉਂ ਚਲੀ ਗਈ? ਕਿਉਂਕਿ ਸਟੇਟ ਚਾਹੁੰਦੀ ਸੀ ਕਿ ਉੱਥੇ ਉਹ ਜਾਵੇ ਤੇ ਉੱਥੇ ਜਾ ਕੇ ਆਹ ਕਰਤੂਤ ਕਰੇ ਜਿਹਦੇ ਨਾਲ ਫਿਰ ਸਿੱਖਾਂ ਦੀ ਹੇਠੀ ਕਰੀਏ, ਸਿੱਖਾਂ ਦੀ ਬੇਇੱਜ਼ਤੀ ਕਰੀਏ। तो बेशक श्रोमणी कमेटी के प्रधान सकत्तर ते होर जिहड़े अपने चौधरी आ मुखी सज्जन ये जो मर्जी कही जान के जिहड़ा ये फैसला असीं कीता कि अज तो बाद कोई अकली जनानी नूं कली बीबी नूं वीजा नहीं जी देंगे असीं पाकिस्तान दा जां दबावांगे, ये जिहड़ा बयान आ ना जी यही तां इंडिया चाहुंदा सीगा दबाउणा। पहली गल तां इन्हां नूं ਇਹ ਲੱਗਦਾ ਹੋਣਾ ਵੀ ਅਸੀਂ ਖਰੀ ਬੜੇ ਅਸੀਂ ਸੋਚਿਆ ਤੇ ਇਹ ਦਿੱਤਾ ਬਿਆਨ, ਬਿਲਕੁਲ ਨਹੀਂ। ਇਹ ਕਰਤੂਤ ਉਸ ਬੰਦੇ ਦੀ ਆ ਜਿਹੜਾ ਇੰਡੀਆ ਵੱਲੋਂ ਇੱਥੇ ਅੰਦਰ ਇਹਨਾਂ ਦੇ ਵਿੱਚ ਘੁਸਪੈਠ ਕਰੀ ਬੈਠਾ। ਵੀਜ਼ਾ ਦਿੱਤਾ ਇੰਡੀਆ ਨੇ, ਇੰਡੀਆ ਉਹਦੇ ਲਈ ਜ਼ਿੰਮੇਵਾਰ ਤੇ ਸ਼੍ਰੋਮਣੀ ਕਮੇਟੀ ਐਂ ਪੂਛ ਚੱਕੀ ਫਿਰਦੀ ਆ ਕਿ ਜੀ ਅਸੀਂ ਵੀਜ਼ਾ ਵਾਸਤੇ ਅੱਗੇ ਅਪਲਾਈ ਨਹੀਂ ਕਰਾਂਗੇ। ਭਾਈ ਤੁਹਾਡੇ ਹੱਥ ਪੱਲੇ ਹੈ ਕੀ ਆ? ਇਉਂ ਜੇ ਲਾਤਾ ਇਹਨਾਂ ਨੇ, ਲੱਗਣ ਲਾਤਾ ਵੀ ਜਿਵੇਂ ਹਜ਼ਾਰਾਂ ਸਿੱਖ ਬੀਬੀਆਂ ਨਾ ਇਸਲਾਮ ਕਬੂਲਣ ਲਈ ਪਾਕਿਸਤਾਨ ਜਾਣ ਲਈ ਤਿਆਰ ਖੜੀਆਂ ਸੀ, ਤਾਂ ਅਸੀਂ ਰੋਕ ਲਿਆ ਉੱਥੇ ਵੀ ਜਿਹੜਾ ਵੀ ਅੱਜ ਤੋਂ ਬਾਅਦ ਤੁਹਾਨੂੰ ਅਸੀਂ ਵੀਜ਼ਾ ਨਹੀਂ ਦੇਣਾ। ਅਸਲ ਵਿੱਚ ਇੰਡੀਆ ਨੇ ਇੱਕ ਆਪਦਾ ਪ੍ਰੋਜੈਕਟ ਵਾ ਜਿਹੜਾ ਸਿੱਖਾਂ ਦੀ ਹੇਠੀ ਕਰਨ ਵਾਲਾ ਉਹਨੂੰ ਸਿਰੇ ਚੜਾਇਆ। ਸ਼ਤਾਬਦੀ ਮਨਾ ਰਹੇ ਆ 9ਵੇਂ ਪਾਤਸ਼ਾਹ ਦੀ। ਉਸ ਮੌਕੇ ਸਾਡੇ ਆਹ ਇੱਕ ਇਹ ਤਾਂ ਬਿਲਕੁਲ ਹੀ ਜਾਣੀ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਇਹ ਬਿਆਨ ਆ ਇਹਦਾ ਮੁਰਦਾ ਬੋਲੂ ਖੱਪਣ ਪਾੜੂ ਤੇ ਕਦੇ ਤਾਂ ਚੱਜ ਹੱਲ ਦੀ ਗੱਲ ਕਰ ਲਿਆ ਕਰੋ। ਜਿਹੜਾ ਇੰਡੀਅਨ ਮੀਡੀਆ ਇਹਨੂੰ ਜਿਹੜਾ ਚਾਅ ਚੜਿਆ ਪਿਆ ਵੀ ਦੇਖੋ ਇਹ ਸਿੱਖ ਬੀਬੀ ਉੱਥੇ ਜਾ ਕੇ ਕਨਵਰਟ ਹੋ ਗਈ। ਇੱਥੇ ਸਾਡੀਆਂ ਸ਼ਹਿਰਾਂ 'ਚ ਪੰਜਾਬ ਤੋਂ ਬਾਹਰ ਬੜੀਆਂ ਸਿੱਖ ਬੀਬੀਆਂ ਬੱਚੀਆਂ ਦੇ ਰੌਲੇ ਉੱਠਦੇ ਨੇ ਕਿ ਉਹਨਾਂ ਨੂੰ ਹਿੰਦੂ ਭਾਈਚਾਰੇ ਵਾਲਿਆਂ ਨੇ ਵਿਆਹ ਕਰਾ ਲਏ। ਉਦੋਂ ਤਾਂ ਕੋਈ ਨਹੀਂ ਇਹ ਰੌਲਾ ਪਾਉਂਦਾ ਹੈਗਾ ਵੀ ਸਿੱਖਾਂ ਦੀਆਂ ਬੱਚੀਆਂ ਨੂੰ ਸਿੱਖਾਂ ਦੇ ਮੁੰਡਿਆਂ ਨਾਲ ਹੀ ਵਿਆਹ ਕਰਾਉਣਾ ਚਾਹੀਦਾ। ਟੀਵੀ 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਿਹਾ ਹੈ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਨੂੰ ਹਿੰਦੂ ਦੀ ਕਦੇ ਸਮਝ ਨਹੀਂ ਆਈ ਬਈ ਉਹ ਸਾਡਾ ਹਮੈਤੀ ਆ ਜਾਂ ਕਿਵੇਂ ਹਮੈਤੀ ਆ। ਵੈਸੇ ਅਸੀਂ ਤਾਂ ਹਰੇਕ ਹਿੰਦੂ ਦੇ ਵਿੱਚੋਂ ਦੀਵਾਨ ਕੌੜਾ ਮੱਲ ਵਰਗਾ ਬੰਦਾ ਲੱਭਦੇ ਫਿਰਦੇ ਆ, ਪਰ ਲੱਭਦਾ ਸਾਨੂੰ ਬਹੁਤਿਆਂ ਚੋਂ ਗੰਗੂ ਬਾਹਮਣੀ ਹੈ ਜਿਹਨੇ ਸਾਡੇ ਧਰਮ ਦੇ ਵਿੱਚ, ਸਾਡੇ ਇਤਿਹਾਸ ਦੇ ਵਿੱਚ ਨਫ਼ਰਤ ਦਾ ਜਿਹੜਾ ਪਾਤਰ ਆ ਉਹ ਬਣ ਕੇ ਦਿਖਾਇਆ। ਛੋਟੇ ਸਾਹਿਬਜ਼ਾਦਿਆਂ ਦੀ ਗ੍ਰਿਫਤਾਰੀ ਅਕਿਰਤ ਘਣਤਾ ਦਾ ਸਿਖਰ। ਹੁਣ ਇੱਕ ਪਾਸੇ ਤਾਂ ਜਿਹੜਾ ਆਪਣੇ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲੱਗਿਆ ਹੋਇਆ, ਉਹਨਾਂ ਪ੍ਰਬੰਧਕਾਂ ਦੀ ਜਾਂ ਉਹਨਾਂ ਸਾਰੇ ਸਿੱਖਾਂ ਦੀ ਕਮਾਈ ਆ ਵੀ ਪਿਛਲੇ ਦਿਨੀ ਬੰਦੀ ਸਿੰਘਾਂ ਦੀ ਰਿਹਾਈ ਵਾਲੇ ਮੋਰਚੇ ਵੱਲੋਂ ਇੱਕ ਪ੍ਰੋਗਰਾਮ ਐਲਾਨਿਆ ਗਿਆ ਕਿ ਦਿੱਲੀ ਜਾਣਾ। ਸ਼ੰਭੂ ਬਾਰਡਰ ਤੇ ਉਹਨਾਂ ਨੂੰ ਰੋਕ ਲਿਆ ਗਿਆ ਤੇ ਉੱਥੇ ਬਹੁਤ ਸਾਰੇ ਵੀਡੀਓ ਵਾਲੇ ਚੈਨਲਾਂ ਵਾਲਿਆਂ ਨੇ ਗੱਲਬਾਤ ਕੀਤੀ ਤੇ ਉੱਥੇ ਜਦੋਂ ਸਾਰੇ ਜਿਹੜੇ ਸਿੱਖ ਪ੍ਰਬੰਧਕ ਜਾਂ ਹੋਰ ਸੱਜਣ ਗੱਲ ਕਰ ਰਹੇ ਸੀ ਇਸ ਮਸਲੇ ਤੇ ਕਿ ਬੰਦੀ ਸਿੰਘਾਂ ਦੀ ਰਿਹਾਈ ਹੋਣੀ ਚਾਹੀਦੀ ਆ, ਤਾਂ ਕਾਫੀ ਵੱਡੀ ਗਿਣਤੀ ਵਿੱਚ ਹਿੰਦੂ ਭਾਈਚਾਰੇ ਦੇ ਲੋਕਾਂ ਨੇ ਵੀ ਹਾਜ਼ਰੀ ਲਵਾਈ ਤੇ ਠੋਕ ਵਜਾ ਕੇ ਇਹ ਗੱਲ ਆਖੀ ਕਿ ਇਹ ਸਾਡੇ ਪੰਜਾਬ ਦੇ ਨੌਜਵਾਨ ਸੀ। ਉਸ ਦੌਰ ਵਿੱਚ ਜੋ ਹੋਇਆ ਸੋ ਹੋਇਆ। ਹੁਣ ਅਸੀਂ ਵੀ ਚਾਹੁੰਦੇ ਹਾਂ ਕਿ ਇਹ ਆਪਣੇ ਘਰਾਂ ਵਿੱਚ ਆਉਣ ਤੇ ਅਸੀਂ ਇਹਨਾਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ। ਬਹੁਤ ਚੰਗਾ ਲੱਗਿਆ ਔਰ ਇਸ ਗੱਲ ਨੂੰ ਅਸੀਂ ਵੈਲਕਮ ਕਰਦੇ ਹਾਂ, ਜੀ ਆਇਆਂ ਕਹਿੰਦੇ ਹਾਂ। ਤੇ ਇਹਨਾਂ ਹਿੰਦੂਆਂ ਨੇ ਦੀਵਾਨ ਕੌੜਾ ਮੱਲ ਵਾਂਗ ਇੱਕ ਤਰੀਕੇ ਨਾਲ ਜਿਵੇਂ ਆਪਾਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦੇ ਹਾਦੇ ਨਾਰੇ ਨੂੰ ਚੇਤੇ ਰੱਖਦੇ ਹਾਂ, ਉਵੇਂ ਦੀ ਗੱਲ ਹੀ ਕੀਤੀ ਆ। ਤੇ ਇਹ ਗੱਲ ਇਸ ਵਾਰੀ ਨਹੀਂ, ਇਹ ਤੋਂ ਬਿਨਾਂ ਹੋਰ ਬੜੀ ਵਾਰ ਸੰਤ ਜਰਨੈਲ ਸਿੰਘ ਜੀ ਦੇ ਹੁੰਦਿਆਂ ਵੀ ਇਹੋ ਜਿਹੇ ਹਿੰਦੂਆਂ ਦਾ ਜ਼ਿਕਰ ਆਉਂਦਾ, ਹੋਰ ਬੜੀ ਵਾਰ ਇਤਿਹਾਸ ਵਿੱਚ ਇਹੋ ਜਿਹੇ ਲੋਕਾਂ ਦਾ ਜ਼ਿਕਰ ਆਉਂਦਾ। ਕਿਸੇ ਵੀ ਕੌਮ ਦੇ ਵਿੱਚ ਸਾਰੀ ਕੌਮ ਇੱਕੋ ਜਿਹੀ ਨਹੀਂ ਹੁੰਦੀ। ਬਥੇਰੇ ਸਾਡੇ ਵਿੱਚ ਵੀ ਇਹੋ ਜਿਹੇ ਬੰਦੇ ਆ ਜਿਨ੍ਹਾਂ ਦਾ ਅਖਲਾਕ ਕਿਰਦਾਰ ਗੜਬੜ ਵਾਲਾ,
ਤੇ ਇਵੇਂ ਹੀ ਮੁਸਲਮਾਨ ਭਾਈਚਾਰੇ ਚੋਂ ਮੱਸੇ ਰੰਘੜ ਵਰਗਿਆਂ ਦਾ ਵੀ ਘਾਟ ਨਹੀਂ। ਤੇ ਉੱਥੇ ਉਹੋ ਜਿਹੇ ਬੰਦੇ ਜਿਨ੍ਹਾਂ ਨੇ ਗੁਰੂ ਸਾਹਿਬਾਨ ਨੂੰ ਜਾਂ ਸਿੱਖ ਧਰਮ ਨੂੰ ਸਤਿਕਾਰ ਦਿੱਤਾ, ਰਾਏ ਬਲਾਰ ਵਰਗੇ, ਰਾਏ ਕੱਲੇ ਵਰਗੇ ਤੇ ਹੋਰ ਬੜੇ ਉਹ ਹੈਗੇ। ਖੈਰ ਜਿਹੜੀ ਗੱਲ ਚੱਲ ਰਹੀ ਹੈ ਕਿ ਇੱਕ ਪਾਸੇ ਹਿੰਦੂ ਵੀਰਾਂ ਨੇ ਆਪਣਾ ਪੰਜਾਬ ਪ੍ਰਤੀ ਫਰਜ਼ ਨਿਭਾਇਆ, ਦੂਜੇ ਪਾਸੇ ਜਦੋਂ ਤਰਨਤਾਰਨ ਦੀ ਜਿਮਨੀ ਚੋਣ ਦੇ ਵਿੱਚ ਭਾਈ ਮਨਦੀਪ ਸਿੰਘ ਚੋਣ ਹਾਰ ਗਿਆ ਤਾਂ ਬਹੁਤ ਸਾਰੇ ਹਿੰਦੂ ਕੱਟੜਪੰਥੀਆਂ ਨੇ ਥਾਂ ਥਾਂ ਤੇ ਲੱਡੂ ਵੰਡੇ ਤੇ ਕਿਹਾ ਵੀ ਬਹੁਤ ਖੁਸ਼ੀ ਆ ਜੀ ਵੀ ਮਨਦੀਪ ਸਿੰਘ ਚੋਣ ਹਾਰ ਗਿਆ। ਅਸਲ ਵਿੱਚ ਤਾਂ ਉਹ ਚੋਣ ਇਸ ਕਰਕੇ ਹਾਰ ਗਿਆ ਵੀ ਇਹ ਲੱਡੂ ਇਹਨਾਂ ਨੇ ਲੇਟ ਵੰਡੇ। ਜੇ ਕਿਤੇ ਇਹ ਲੱਡੂ ਪਹਿਲਾਂ ਵੰਡਦੇ ਫੇਰ ਤਰਨਤਾਰਨ ਹਲਕੇ ਦੇ ਹਰੇਕ ਸਿੱਖ ਨੂੰ ਇੱਕ ਅਣਖ ਨੂੰ ਜਿਵੇਂ ਕਹਿੰਦੇ ਆ ਵੀ ਚੈਲੰਜ ਹੋ ਜਾਣਾ ਸੀਗਾ ਵੀ ਜੇਕਰ ਹੁਣ ਵੀ ਮਨਦੀਪ ਸਿੰਘ ਚੋਣ ਹਾਰ ਗਿਆ ਤੇ ਆਪਣੇ ਪੱਲੇ ਰਹਿਣਾ ਕੱਖ ਨਹੀਂ। ਇਹੀ ਗੱਲ ਜਦੋਂ ਭਾਈ ਅਮਰਤਪਾਲ ਸਿੰਘ ਨੇ ਚੋਣ ਲੜੀ ਸੀ, ਉਦੋਂ ਸੁਖਬੀਰ ਸਿੰਘ ਬਾਦਲ ਨੇ ਲਗਾਤਾਰ ਭਾਈ ਅਮਰਤਪਾਲ ਸਿੰਘ ਦੇ ਬਾਰੇ ਨੈਗੇਟਿਵ ਗੱਲਾਂ, ਨਾਵਾਚਕ ਗੱਲਾਂ ਕੀਤੀਆਂ ਸੀ, ਜਿਹਦੇ ਨਤੀਜੇ ਵਜੋਂ ਹਰੇਕ ਵੋਟਰ ਨੂੰ ਇਹ ਜਿੱਦ ਜੀ ਹੋ ਗਈ ਕਿ ਫਿਰ ਹੁਣ ਤਾਂ ਤੈਨੂੰ ਅਸੀਂ ਜਿਤਾ ਕੇ ਦਿਖਾਉਂਦੇ ਆ ਭਾਈ ਅਮਰਤਪਾਲ ਸਿੰਘ। ਸੋ ਗਹਿ ਗੱਡਵੀਂ ਵੋਟ ਆ ਜਿਹੜੀ ਉਹ ਪਵਾਉਣ ਲਈ ਸੁਖਬੀਰ ਬਾਦਲ ਦੀ ਜਿਹੜੀ ਮਾੜੀ, ਨਿੰਦਿਆ ਵਾਲੀ, ਬਹੁਤ ਨੀਚਤਾ ਵਾਲੀ ਜਿਹੜੀ ਬਿਆਨਬਾਜ਼ੀ ਸੀ ਉਹ ਕਾਰਨ ਬਣੀ। ਜੇ ਇਸ ਵਾਰ ਉਹ ਭਾਈ ਮਨਦੀਪ ਸਿੰਘ ਦੇ ਖਿਲਾਫ ਬੋਲਦਾ, ਹੋ ਸਕਦਾ ਭਾਈ ਮਨਦੀਪ ਸਿੰਘ ਵੀ ਉਵੇਂ ਭਾਈ ਅਮਰਤਪਾਲ ਸਿੰਘ ਵਾਂਗੂ ਚੋਣ ਜਿੱਤ ਜਾਂਦੇ। ਹੋ ਸਕਦਾ ਜੇਕਰ ਆ ਜਿਹੜੇ ਸੱਜਣ ਇਸ ਮੌਕੇ ਆਪਦੀ ਔਕਾਤ ਦਿਖਾ ਰਹੇ ਨੇ ਬਈ ਦੇਖੋ ਜੀ ਅਸੀਂ ਬੜੇ ਖੁਸ਼ ਹਾਂ, ਲੱਡੂ ਵੰਡ ਰਹੇ ਨੇ, ਜੇ ਇਹ ਲਗਾਤਾਰ ਲੱਗੇ ਰਹਿਣ ਤੇ ਉਦੋਂ ਖਡੂਰ ਸਾਹਿਬ ਦੀ ਜਿਮਨੀ ਚੋਣ ਆ ਰਹੀ ਆ, ਜੇ ਕਿਤੇ ਆ ਜਿਹੜੇ ਸਿੱਖਾਂ ਨੇ ਰਲ ਕੇ ਭਾਈ ਮਨਦੀਪ ਸਿੰਘ ਨੂੰ ਤਰਨਤਾਰਨ ਤੋਂ ਚੋਣ ਲੜਾਈ ਸੀ, ਉਹ ਸਾਰਿਆਂ ਨੇ ਦੁਬਾਰਾ ਉਹਨੂੰ ਉਮੀਦਵਾਰ ਖਡੂਰ ਸਾਹਿਬ ਤੋਂ ਬਣਾ ਲਿਆ ਤੇ ਉੱਥੇ ਪੋਸਟਰ ਇਕੱਲੇ ਇਹੀ ਲੱਗੇ ਹੋਏ ਮਿਲਣ ਹਰੇਕ ਘਰ ਤੇ ਬਈ ਜਦੋਂ ਭਾਈ ਮਨਦੀਪ ਸਿੰਘ ਤਰਨਤਾਰਨ ਤੋਂ ਹਾਰਿਆ ਸੀ ਅਗਲਿਆਂ ਨੇ ਲੱਡੂ ਵੰਡੇ ਸੀ। ਹੋ ਸਕਦਾ ਫੇਰ ਕਹਾਣੀ ਉਲਟ ਹੋ ਜੇ। ਸੋ ਮੈਨੂੰ ਤਾਂ ਇਉਂ ਲੱਗਦਾ ਵੀ ਪਹਿਲਾਂ ਫੰਡ ਇਕੱਠਾ ਕਰਕੇ ਆਪਾਂ ਇਹਨਾਂ ਹਿੰਦੂ ਵੀਰਾਂ ਨੂੰ ਦਈਏ ਬਈ ਜੀ ਆਪਦੀ ਇੱਕ ਕਰਤੂਤ ਚੰਗੀ ਤਰ੍ਹਾਂ ਦਿਖਾਓ ਤਾਂ ਕਿ ਦੁਨੀਆ ਨੂੰ ਪਤਾ ਲੱਗੇ ਵੀ 9ਵੇਂ ਪਾਤਸ਼ਾਹ ਦੇ ਸ਼ਹੀਦੀ ਦੇ ਸ਼ਤਾਬਦੀ ਵਾਲੇ ਸਾਲ ਵਿੱਚ ਵੀ ਇਹਨਾਂ ਲੋਕਾਂ ਦੇ ਅੰਦਰੋਂ ਕਿੰਨੀ ਨਫ਼ਰਤ ਵਾਹੇ, ਕਿੰਨੇ ਨੀਚ ਨੇ। ਸੋ ਇਹ ਗੱਲ ਕੱਲੀ ਇਸ ਮਾਮਲੇ ਵਿੱਚ ਨਹੀਂ ਹੈਗੀ, ਇਹ ਪੱਕੇ ਤੌਰ ਤੇ ਆਪਾਂ ਦੇਖ ਸਕਦੇ ਹਾਂ ਗੱਲ ਵੀ ਜੇਕਰ ਕੋਈ ਹਿੰਦੂ ਸਿੱਖ ਕੁੜੀ ਮਤਲਬ ਕੋਈ ਚੰਗੀ ਗੱਲ ਕਰ ਲਵੇ, ਕੋਈ ਚਾਹੇ ਵਰਲਡ ਕੱਪ ਜਿੱਤ ਲਿਆਵੇ ਜੀ, ਕਿਤੇ ਵੱਡਾ ਕਾਰਨਾਮਾ ਕਰ ਲਵੇ ਕੋਈ, ਉਦੋਂ ਨਹੀਂ ਬੋਲਦੇ, ਉਦੋਂ ਫਿਰ ਹੋਰ ਤਰੀਕੇ ਦਾ ਕਹਾਣੀ ਹੈ। ਪਰ ਜੇਕਰ ਕੋਈ ਗੜਬੜ ਵਾਲੀ ਖਬਰ ਹੋਵੇ ਫਿਰ ਤਾਂ ਚਾਅ ਚੜ ਜਾਂਦਾ। ਆ ਜਿਹੜਾ ਜਥਾ ਇਸ ਵਾਰੀ ਪਾਕਿਸਤਾਨ ਗਿਆ ਹੈ, ਉੱਥੇ ਕੋਈ ਸਰਬਜੀਤ ਨਾਂ ਦੀ ਕੁੜੀ ਨੇ ਜਾ ਕੇ ਚੰਦ ਚਾੜਿਆ, ਨਿਕਾਹ ਕਰਾ ਲਿਆ ਤੇ ਧਰਮ ਤਬਦੀਲ ਕਰ ਲਿਆ, ਉਹਦਾ ਰੌਲਾ ਪਿਆ ਹੋਇਆ। ਇੱਥੇ ਸਾਡੇ ਅਖਬਾਰਾਂ ਦੇ ਵਿੱਚ ਹਿੰਦੂ ਭਾਈਚਾਰੇ ਵਾਲਿਆਂ ਨੇ ਉਹ ਬਕਵਾਸ ਲਿਖੀ ਹੋਈ ਹੈ, ਉਹਨੂੰ ਪੂਰਾ ਚੜਾ ਚੜਾ ਕੇ ਸਰਬਜੀਤ ਕੌਰ ਨੇ ਕਹਿੰਦੇ ਜੀ ਏਦਾਂ ਕੀ। ਜੇਕਰ ਆ ਪਿਛਲੇ ਦਿਨਾਂ ਦੇ ਵਿੱਚ ਹੀ ਕਈ ਮੱਲਾਂ ਮਾਰੀਆਂ ਨੇ ਸਾਡੇ ਪੰਜਾਬ ਦੀਆਂ ਧੀਆਂ ਨੇ, ਉਦੋਂ ਉਹਨੂੰ ਉਹਦਾ ਨਾਂ ਜਾਣੇ ਕਿ ਉਵੇਂ ਨਹੀਂ ਲਿਖਦੇ ਵੀ ਕੌਰ ਸੀ ਜਾਂ ਸਿੱਖਾਂ ਦੀ ਕੁੜੀ ਸੀ, ਉਦੋਂ ਤਾਂ ਉਹਨੂੰ ਹੀ ਰੋਲ ਜੇ ਦਿੰਦੇ। ਮਤਲਬ ਇਹ ਕਿ ਕਿੰਨੀ ਨਫ਼ਰਤ ਵਾ ਅੰਦਰ ਹੈ ਬੜੀ ਹੋਈ। ਉਹ ਮਸਲਾ ਸਾਡੇ ਹੁਣ ਜਿੰਨਾ ਸਮਝ ਲੱਗ ਰਿਹਾ, ਇਹ ਹੋ ਹੀ ਨਹੀਂ ਸਕਦਾ ਕਿ ਉਹ ਕੁੜੀ ਜਿਹੜੀ ਸਰਬਜੀਤ ਕੌਰ ਹੈ ਉਹ ਭਾਰਤੀ ਖੁਫੀਆ ਏਜੰਸੀਆਂ ਦੀ ਮਰਜ਼ੀ ਤੋਂ ਬਗੈਰ ਉਹਨੂੰ ਵੀਜ਼ਾ ਮਿਲ ਜਾਂਦਾ। ਮੈਂ ਇੱਥੇ ਪਰਿਵਾਰ ਸਮੇਤ ਪਿੱਛੇ ਜੇ ਟਰਾਈ ਕੀਤਾ ਵੀ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਦਿਦਾਰੇ ਕਰ ਲਈਏ, ਨਹੀਂ ਵੀਜ਼ਾ ਮਿਲਿਆ, ਨਹੀਂ ਕਲੀਅਰੈਂਸ ਦਿੱਤੀ ਇਹਨਾਂ ਨੇ। ਉਹ ਵੀਜ਼ਾ ਤਾਂ ਨਹੀਂ ਹੁੰਦਾ, ਕਲੀਅਰੈਂਸ ਦੇਣੀ ਹੁੰਦੀ ਆ ਪੁਲਿਸ ਨੇ। ਤੋ ਜੇਕਰ ਪੰਜਾਬ ਦੇ ਵਿੱਚੋਂ ਜਾਂ ਪੰਥ ਦੇ ਵਿੱਚੋਂ ਇਹ ਇੱਥੇ ਐਤਕੀ ਵੀਜ਼ਾ ਜਿਨ੍ਹਾਂ ਨੂੰ ਮਿਲਿਆ ਹੋਇਆ ਸੀ ਉਹਨਾਂ ਨੂੰ ਵਾਘੇ ਬਾਰਡਰ ਤੋਂ ਮੋੜਤਾ, ਕਈਆਂ ਨੂੰ ਵੀ ਨਹੀਂ ਜੀ। ਜਿੱਦਣ ਨਵਾਂ ਐਲਾਨ ਹੋਇਆ ਸੀ ਮੋਦੀ ਸਰਕਾਰ ਦਾ, ਮੈਂ ਉਦੋਂ ਵੀ ਆਪਾਂ ਇਸੇ ਪ੍ਰੋਗਰਾਮ 'ਚ ਡਿਸਕਸ ਕੀਤਾ ਸੀਗਾ ਬਈ ਹੁਣ ਤਾਂ ਉਹੀ ਜਾਇਆ ਕਰੂ ਜਿਹੜਾ ਇਹਨਾਂ ਨੂੰ ਮਨਜ਼ੂਰ ਆ। ਸੋ ਸਰਬਜੀਤ ਕੌਰ ਇਹਨਾਂ ਨੂੰ ਮਨਜ਼ੂਰ ਸੀਗੀ, ਕਪੂਰਥਲੇ ਵਾਲੀ, ਕਿਵੇਂ ਮਨਜ਼ੂਰ ਹੋ ਗਈ ਇਹ ਸਮਝ ਨਹੀਂ ਲੱਗੀ। ਉਹਦੇ ਤੇ 8-9 ਤਾਂ ਮੁਕੱਦਮੇ ਕਹਿੰਦੇ ਚੱਲਦੇ ਆ। ਉੱਪਰੋਂ ਉਹ ਇਹ ਵੀ ਕਹਿੰਦੀ ਆ ਵੀ ਮੈਂ 9 ਸਾਲ ਤੋਂ ਪਾਕਿਸਤਾਨ ਦੇ ਵਿੱਚ ਜਿਹਦੇ ਨਾਲ ਉਹਨੇ ਵਿਆਹ ਕਰਾਇਆ ਉਹਦੇ ਨਾਲ ਕਹਿੰਦੀ ਫੋਨ ਤੇ ਵੀ ਗੱਲ ਹੁੰਦੀ ਰਹਿੰਦੀ ਆ ਮੇਰੀ, ਮੈਂ ਉਹਦੇ ਸੰਪਰਕ ਵਿੱਚ ਸੀਗੀ।
ਹੁਣ ਗੱਲ ਇਹ ਹੈ, ਇੱਥੇ ਜਦੋਂ ਆਪਰੇਸ਼ਨ ਸੰਧੂਰ ਹੋ ਕੇ ਹਟਿਆ, ਉਦੋਂ ਬਾਅਦ ਇਹਨਾਂ ਨੇ ਧੜਾ ਧੜ ਗ੍ਰਿਫਤਾਰੀਆਂ ਕੀਤੀਆਂ ਸਟੇਟ ਨੇ ਕਿ ਜੀ ਇਹ ਪਾਕਿਸਤਾਨ ਨਾਲ ਰਲ ਕੇ ਸਾਡੇ ਦੇਸ਼ ਦੇ ਹਿੱਤਾਂ ਦੇ ਉਲਟ ਚੱਲਦੇ। ਤੇ ਉਦੋਂ ਕਿਤੇ ਇਹ ਫਿਰ ਜਿਹੜੀ ਕਪੂਰਥਲੇ ਵਾਲੀ ਸਰਬਜੀਤ ਆ, ਇਹਦਾ ਕਿਤੇ ਉਹਨਾਂ ਨੂੰ ਪਤਾ ਨਹੀਂ ਲੱਗਿਆ ਹੋਣਾ ਵੀ ਇਹ 9 ਸਾਲ ਤੋਂ ਪਾਕਿਸਤਾਨ 'ਚ ਗੱਲ ਕਰਦੀ ਹੈ। ਸਭ ਪਤਾ ਲੱਗਿਆ ਹੋਣਾ। ਇਹ ਵੀ ਉਹਨਾਂ ਨੂੰ ਪਤਾ ਸੀ ਵੀ ਇੱਥੇ 8 ਮੁਕੱਦਮੇ ਚੱਲਦੇ ਆ। ਇਹਦੇ ਬਾਵਜੂਦ ਉਹਨੂੰ ਪਾਕਿਸਤਾਨ ਦਾ ਵੀਜ਼ਾ ਜੇ ਮਿਲ ਗਿਆ ਤਾਂ ਯਕੀਨਨ ਤੌਰ ਤੇ ਇੱਥੇ ਵਾਘੇ ਬਾਰਡਰ ਤੋਂ ਉਹਨੂੰ ਟੱਪਣ ਨਹੀਂ ਸੀ ਦੇਣਾ ਚਾਹੀਦਾ ਇਹਨਾਂ ਨੂੰ। ਤਾਂ ਫਿਰ ਉਹ ਕਿਉਂ ਚਲੀ ਗਈ? ਕਿਉਂਕਿ ਸਟੇਟ ਚਾਹੁੰਦੀ ਸੀ ਕਿ ਉੱਥੇ ਉਹ ਜਾਵੇ ਤੇ ਉੱਥੇ ਜਾ ਕੇ ਆਹ ਕਰਤੂਤ ਕਰੇ, ਜਿਹਦੇ ਨਾਲ ਫਿਰ ਸਿੱਖਾਂ ਦੀ ਹੇਠੀ ਕਰੀਏ, ਸਿੱਖਾਂ ਦੀ ਬੇਇੱਜ਼ਤੀ ਕਰੀਏ। ਇੱਕ ਪ੍ਰੋਜੈਕਟ ਤਾਂ, ਇੱਕ ਹਿੱਸਾ ਤਾਂ ਸਟੇਟ ਦਾ ਇਹ ਕਰਤੂਤ ਕਰਨ ਤੇ ਲੱਗਿਆ ਹੋਇਆ ਸੀਗਾ ਵੀ ਇਸ 8 ਕੇਸਾਂ ਵਿੱਚ ਉਲਝੀ ਹੋਈ ਨੂੰ ਪਾਕਿਸਤਾਨ ਉੱਪਰ ਦਾ ਕਰਨਾ, ਤੇ ਤਾਂ ਕਿ ਇਹ ਖਬਰ ਬਣੇ। ਦੂਜੇ ਹਿੱਸੇ ਨੇ ਜਿਹੜੇ ਕਿ ਸਾਡੇ ਸ਼੍ਰੋਮਣੀ ਕਮੇਟੀ ਜਾਂ ਹਰ ਸਿੱਖ ਅਦਾਰੇ 'ਚ, ਕਿਉਂਕਿ ਗੁਲਾਮ ਕੌਮਾਂ ਦੇ ਵਿੱਚ ਇਹ ਚੀਜ਼ ਹੋ ਜਾਂਦੀ। ਸਾਡੇ ਸਿਸਟਮ ਦੇ ਵਿੱਚ ਭਾਰਤੀ ਏਜੰਸੀਆਂ ਦੇ ਏਜੰਟ, RSS ਦੇ ਏਜੰਟ, ਐਂਟੀ ਪੰਥਕ ਬੰਦੇ ਬੜੇ ਬੜੇ ਹੋਏ ਨੇ, ਅੰਦਰ ਅੰਦਰ ਦਾਖਲ ਹੋਏ ਨੇ, ਘੁਸਪੈਠ ਜਿਹਨੂੰ ਕਹਿ ਦਿੰਦੇ ਆ। ਸੋ ਬੇਸ਼ੱਕ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ, ਸਕੱਤਰ ਤੇ ਹੋਰ ਜਿਹੜੇ ਆਪਣੇ ਚੌਧਰੀ ਆ, ਮੁਖੀ ਸੱਜਣ, ਇਹ ਜੋ ਮਰਜ਼ੀ ਕਹੀ ਜਾਣ ਕੇ ਜਿਹੜਾ ਇਹ ਫੈਸਲਾ ਅਸੀਂ ਕੀਤਾ ਕਿ ਅੱਜ ਤੋਂ ਬਾਅਦ ਕੋਈ ਇਕੱਲੀ ਜਨਾਨੀ ਨੂੰ, ਇਕੱਲੀ ਬੀਬੀ ਨੂੰ ਵੀਜ਼ਾ ਨਹੀਂ ਜੀ ਦਿਆਂਗੇ ਅਸੀਂ ਪਾਕਿਸਤਾਨ ਦਾ ਜਾਂ ਦਬਾਵਾਂਗੇ। ਇਹ ਜਿਹੜਾ ਬਿਆਨ ਆ ਨਾ ਜੀ, ਇਹੀ ਤਾਂ ਇੰਡੀਆ ਚਾਹੁੰਦਾ ਸੀਗਾ ਦਬਾਉਣਾ। ਇਹਨਾਂ ਨੂੰ ਤਾਂ ਇਉਂ ਲੱਗਣ ਲਾਤਾ ਇਹ ਬਿਆਨ। ਪਹਿਲੀ ਗੱਲ ਤਾਂ ਇਹਨਾਂ ਨੂੰ ਇਹ ਲੱਗਦਾ ਹੋਣਾ ਵੀ ਅਸੀਂ ਖਣੀ ਬੜੇ, ਅਸੀਂ ਸੋਚਿਆ ਤੇ ਇਹ ਦਿੱਤਾ ਬਿਆਨ। ਬਿਲਕੁਲ ਨਹੀਂ। ਇਹ ਕਰਤੂਤ ਉਸ ਬੰਦੇ ਦੀ ਆ ਜਿਹੜਾ ਇੰਡੀਆ ਵੱਲੋਂ ਇੱਥੇ ਅੰਦਰ ਇਹਨਾਂ ਦੇ ਵਿੱਚ ਘੁਸਪੈਠ ਕਰੀ ਬੈਠਾ। ਜੇ ਮਾੜਾ ਜਿਹਾ ਵੀ ਇਹਨਾਂ ਨੂੰ ਅਕਲ ਹੋਵੇ ਨਾ, ਇਹ ਉਸ ਬੰਦੇ ਦੀ ਮਾੜੀ ਜੀ ਕਿਤੇ ਦੇਖਣ ਵੀ ਤੂੰ ਭਾਈ ਇਹ ਜਿਹੀ ਇਹ ਹਰਕਤ ਸਾਤੋਂ ਕਰਵਾਤੀ, ਠੀਕ ਆ, ਪਰ ਤੇਰੇ ਦਿਮਾਗ 'ਚ ਗੱਲ ਕਿਵੇਂ ਆਈ? ਜਾਂ ਤਾਂ ਤੂੰ ਇੰਡੀਆ ਦਾ ਜਿਹੜਾ ਏਜੰਸੀ ਨੈਟਵਰਕ ਨਾਲ ਜੁੜਿਆ ਹੋਇਆ, ਜਾਂ ਤੂੰ ਆਪ ਹੀ ਕੁਝ ਚੀਜ਼ ਆ। ਕਿਉਂਕਿ ਇਹ ਜਿਹੜੀ ਹਰਕਤ ਆ ਇਹਦਾ ਕੋਈ ਤੁਕ ਨਹੀਂ ਬਣਦੀ। ਵੀਜ਼ਾ ਦਿੱਤਾ ਇੰਡੀਆ ਨੇ, ਇੰਡੀਆ ਉਹਦੇ ਲਈ ਜ਼ਿੰਮੇਵਾਰ, ਤੇ ਸ਼੍ਰੋਮਣੀ ਕਮੇਟੀ ਐਵੇਂ ਪੂਛ ਚੱਕੀ ਫਿਰਦੀ ਆ ਕਿ ਜੀ ਅਸੀਂ ਵੀਜ਼ਾ ਵਾਸਤੇ ਅੱਗੇ ਅਪਲਾਈ ਨਹੀਂ ਕਰਾਂਗੇ। ਭਾਈ ਤੁਹਾਡੇ ਹੱਥ ਪੱਲੇ ਹੈ ਕੀ ਆ? ਤੁਸੀਂ ਵੀਜ਼ਾ ਦਿੰਦੇ ਹੋ, ਦਵਾਉਂਦੇ ਹੋ, ਤੁਸੀਂ ਕਲੀਅਰੈਂਸ ਦਿੰਦੇ ਹੋ। ਕਲੀਅਰੈਂਸ ਸਰਕਾਰ ਦਿੰਦੀ ਹੈ। ਹੁਣ ਇੱਕ ਪਾਸੇ ਸਾਡੇ ਇਤਿਹਾਸ ਵਿੱਚ ਦਰਜ ਆ ਕਿ ਬੀਬੀਆਂ ਨੇ ਚੱਕੀਆਂ ਸਵਾ ਸਵਾ ਮਣ ਪੀਸਣਾ ਪੀਸਿਆ, ਬੱਚਿਆਂ ਦੇ ਟੁਕੜੇ ਕਰਾ ਕੇ ਗਲਾਂ 'ਚ ਹਾਰ ਪਾ ਦਿੱਤੇ ਗਏ, ਨੇਜਾਂ ਦੇ ਉੱਤੇ ਸੁੱਟੇ, ਪਰ ਉਹਨਾਂ ਨੇ ਧਰਮ ਨਹੀਂ ਤਿਆਗਿਆ। ਸਾਡੇ ਅਰਦਾਸ ਵਿੱਚ ਆਪਾਂ ਜ਼ਿਕਰ ਕਰਦੇ ਹਾਂ ਬੀਬੀਆਂ ਦੀ ਕੁਰਬਾਨੀ ਦਾ। ਇੱਕ ਪਾਸੇ ਤਾਂ ਸਿੱਖ ਬੀਬੀਆਂ ਨੇ, ਮਾਈ ਭਾਗ ਕੌਰ ਵਰਗੀਆਂ ਨੇ ਅੱਜ ਦੇ ਦੌਰ ਵਿੱਚ ਵੀ ਕਮਾਲ ਕੀਤੀ ਬੀਬੀਆਂ ਨੇ। ਆ ਸਾਡੇ ਹੁਣ ਦੇ ਸੰਘਰਸ਼ ਵਿੱਚ ਬਹੁਤ ਬੀਬੀਆਂ ਦਾ ਵੱਡਾ ਯੋਗਦਾਨ ਆ। ਬੀਬੀ ਜਸਮੀਤ ਕੌਰ ਛੀਨਾ, ਜਿਹੜੇ ਭਾਈ ਧਰਮ ਸਿੰਘ ਕਾਸ਼ਤੀਵਾਲ ਦੇ ਸਿੰਘਣੀ, ਬੀਬੀ ਸੰਦੀਪ ਕੌਰ, ਬੀਬੀ ਕੁਲਵੀਰ ਕੌਰ ਧਾਮੀ, ਹੋਰ ਬੜੀਆਂ ਨੇ, ਬੀਬੀ ਨਿਰਪ੍ਰੀਤ ਕੌਰ, ਸਾਡੇ ਆਲੇ ਦੁਆਲੇ ਬੇਸ਼ੁਮਾਰ ਬੀਬੀਆਂ ਨੇ ਜਿਨ੍ਹਾਂ ਨੇ ਇਸ ਸੰਘਰਸ਼ ਵਿੱਚ ਬਹੁਤ ਅਕਹਿ ਤੇ ਅਸਹਿ ਜਿਹੜਾ ਕਸ਼ਟ ਆ ਉਹ ਸਹਾਰੇ। ਧਰਮ ਲਈ ਸਾਡੀਆਂ ਬੀਬੀਆਂ ਨੇ, ਸਾਡੀਆਂ ਬੱਚੀਆਂ ਨੇ ਜੋ ਕੁਝ ਕਰ ਵਿਖਾਇਆ ਉਹ ਇੱਕ ਪਾਸੇ, ਪਰ ਇੱਕ ਸਰਬਜੀਤ ਕਪੂਰਥਲੇ ਵਾਲੀ ਦੀ ਕਰਤੂਤ ਮਾੜੀ ਹੋਊਗੀ ਜਿਹੜਾ ਇੰਡੀਆ ਦੇ ਪ੍ਰੋਜੈਕਟ ਤਹਿਤ ਹੋਈ ਲੱਗਦੀ ਹੈ। ਉਹਦੇ ਬਹਾਨੇ, ਉਹਦੇ ਕਰਕੇ ਸ਼੍ਰੋਮਣੀ ਕਮੇਟੀ ਨੇ ਪੂਰੀਆਂ ਸਿੱਖ ਬੀਬੀਆਂ ਨੂੰ ਜਾਣੀ ਕਿ ਇੱਕ ਤਰੀਕੇ ਨਾਲ ਇਉਂ ਜੇ ਲਾਤਾ, ਇਹਨਾਂ ਨੇ ਲੱਗਣ ਲਾਤਾ ਵੀ ਜਿਵੇਂ ਹਜ਼ਾਰਾਂ ਸਿੱਖ ਬੀਬੀਆਂ ਨਾ ਇਸਲਾਮ ਕਬੂਲਣ ਲਈ ਪਾਕਿਸਤਾਨ ਜਾਣ ਲਈ ਤਿਆਰ ਖੜੀਆਂ ਸੀ, ਤਾਂ ਅਸੀਂ ਰੋਕ ਲਿਆ ਉੱਥੇ ਵੀ ਜਿਹੜਾ ਵੀ ਅੱਜ ਤੋਂ ਬਾਅਦ ਤੁਹਾਨੂੰ ਅਸੀਂ ਵੀਜ਼ਾ ਨਹੀਂ ਦੇਣਾ। ਇਹ ਇਸ ਤਰੀਕੇ ਦਾ। ਔਰ ਬੀਬੀ ਕਿਰਨਜੋਤ ਕੌਰ ਸਮੇਤ ਬਹੁਤ ਸਾਰੀਆਂ ਅਹਿਮ ਸਾਡੀਆਂ ਜਿਹੜੀਆਂ ਪੰਥ 'ਚ ਕਿਸੇ ਨਾ ਕਿਸੇ ਖੇਤਰ ਵਿੱਚ ਚਰਚਿਤ ਸਿੱਖ ਸ਼ਖਸੀਅਤਾਂ ਬੀਬੀਆਂ ਨੇ, ਸਾਰਿਆਂ ਨੇ ਇਤਰਾਜ਼ ਕੀਤਾ। ਇਹ ਸ਼੍ਰੋਮਣੀ ਕਮੇਟੀ ਦਾ ਜਿਹੜਾ ਕੰਮ ਆ, ਇਹ ਜਲੂਸ ਕਢਾਉਣ ਵਾਲੀ ਗੱਲ ਆ। ਇਹਨਾਂ ਬੀਬੀਆਂ ਨੂੰ ਜਿਹੜਾ ਸਤਿਕਾਰ ਦੇਣਾ ਚਾਹੀਦਾ ਸੀਗਾ ਵੀ ਇਹ ਗਲਤ ਜਿਹੜਾ ਹੈਗਾ ਇੱਕ ਨੇ ਕੀਤਾ। ਇਹ ਸਾਰੀਆਂ ਬੀਬੀਆਂ ਇਹਦੇ ਲਈ ਕੋਈ ਦੋਸ਼ੀ ਨਹੀਂ ਹੈ। ਤੇ ਇਹ ਗੱਲ ਕਰਕੇ ਅਸਲ ਵਿੱਚ ਇੰਡੀਆ ਨੇ ਇੱਕ ਆਪਦਾ ਪ੍ਰੋਜੈਕਟ ਵਾ ਜਿਹੜਾ ਸਿੱਖਾਂ ਦੀ ਹੇਠੀ ਕਰਨ ਵਾਲਾ, ਉਹਨੂੰ ਸਿਰੇ ਚੜਾਇਆ 300 ਸਾਲੇ ਮੌਕੇ।
ਸੌਰੀ ਮਾਫ ਕਰਨਾ, ਸ਼ਤਾਬਦੀ ਮਨਾ ਰਹੇ ਹਾਂ 9ਵੇਂ ਪਾਤਸ਼ਾਹ ਦੀ। ਉਸ ਮੌਕੇ ਸਾਡੇ ਆਹ ਇੱਕ ਇਹ ਤਾਂ ਬਿਲਕੁਲ ਹੀ ਜਾਣੀ ਕਿ ਜਿਹੜਾ ਸ਼੍ਰੋਮਣੀ ਕਮੇਟੀ ਦਾ ਇਹ ਬਿਆਨ ਆ, ਇਹਦਾ ਮੁਰਦਾ ਬੋਲੂ ਖੱਪਣ ਪਾੜੂ ਵੀ ਕਦੇ ਤਾਂ ਚੱਜ ਹੱਲ ਦੀ ਗੱਲ ਕਰ ਲਿਆ ਕਰੋ। ਅਖੇ ਜੀ ਅਸੀਂ ਕੋਈ ਬੀਜੇ ਵਾਸਤੇ ਅਰਜੀ ਜਿਹੜੀ ਬੀਬੀ ਦੀ ਕੱਲੀ ਦੀ ਹੋਊਗੀ, ਇਹ ਬਿਲਕੁਲ ਨਕੰਮੀ ਗੱਲ ਆ। ਖੈਰ ਗੱਲ ਆ ਜਾਂਦੀ ਆ ਇਹ ਕਿ ਜਿਹੜਾ ਇੰਡੀਅਨ ਮੀਡੀਆ ਇਹਨੂੰ ਜਿਹੜਾ ਚਾਅ ਚੜਿਆ ਪਿਆ ਵੀ ਦੇਖੋ ਇਹ ਸਿੱਖ ਬੀਬੀ ਉੱਥੇ ਜਾ ਕੇ ਕਨਵਰਟ ਹੋ ਗਈ। ਇੱਥੇ ਸਾਡੀਆਂ ਸ਼ਹਿਰਾਂ 'ਚ ਪੰਜਾਬ ਤੋਂ ਬਾਹਰ ਬੜੀਆਂ ਸਿੱਖ ਬੀਬੀਆਂ ਬੱਚੀਆਂ ਦੇ ਰੌਲੇ ਉੱਠਦੇ ਨੇ ਕਿ ਉਹਨਾਂ ਨੂੰ ਹਿੰਦੂ ਭਾਈਚਾਰੇ ਵਾਲਿਆਂ ਨੇ ਵਿਆਹ ਕਰਾ ਲਏ। ਉਦੋਂ ਤਾਂ ਕੋਈ ਨਹੀਂ ਇਹ ਰੌਲਾ ਪਾਉਂਦਾ ਹੈਗਾ ਵੀ ਸਿੱਖਾਂ ਦੀਆਂ ਬੱਚੀਆਂ ਨੂੰ ਸਿੱਖਾਂ ਦੇ ਮੁੰਡਿਆਂ ਨਾਲ ਹੀ ਵਿਆਹ ਕਰਾਉਣਾ ਚਾਹੀਦਾ। ਜੇ ਸਿੱਖਾਂ ਦੀ ਬੱਚੀ ਕਿਸੇ ਹਿੰਦੂ ਨਾਲ ਵਿਆਹ ਕਰਾਵੇ ਫੇਰ ਕੋਈ ਇਤਰਾਜ਼ ਨਹੀਂ, ਪਰ ਜੇ ਸਿੱਖਾਂ ਦੀ ਲੜਕੀ ਨੇ ਸਿੱਖਾਂ ਦੀ ਬੱਚੀ ਨੇ ਕਿਸੇ ਮੁਸਲਮਾਨ ਨਾਲ ਕਿਸੇ ਹੋਰ ਧਰਮ ਦੇ ਨਾਲ ਕੀਤਾ ਫੇਰ ਇਹਨਾਂ ਨੂੰ ਤਕਲੀਫ ਆ ਕਰਨੀ। ਹਾਲਾਂਕਿ ਸਾਨੂੰ ਤਾਂ ਸਾਡੇ ਧਰਮ ਦੇ ਵਿੱਚ ਹੀ ਹਰ ਬੱਚੀ ਦੀ ਵਿਆਹ ਦੀ ਆਸ ਆ ਵੀ ਹੋਣੀ ਚਾਹੀਦੀ ਹੈ, ਪਰ ਇਹਨਾਂ ਦੇ ਤੁਹਾਨੂੰ ਉਹ ਮਨਸੂਬੇ ਦੱਸਦੇ। ਖੈਰ ਕਰਤੂਤ ਜਿਹੜੀ ਇਹਨਾਂ ਨੇ ਕੀਤੀ ਉਹ ਇੰਡੀਅਨ ਬਣ ਕੇ ਨਹੀਂ ਇਹ ਸੋਚ ਰਹੇ, ਇਹ ਹਿੰਦੂ ਬਣ ਕੇ ਸੋਚ ਰਹੇ। ਇੱਕ ਪਾਸੇ ਹੁਣੇ ਹੀ ਆਪਰੇਸ਼ਨ ਸੰਧੂਰ ਤੋਂ ਬਾਅਦ ਜਿੰਨੀਆਂ ਗ੍ਰਿਫਤਾਰੀਆਂ ਹੋਈਆਂ ਉਹ ਬਹੁਤੀਆਂ ਹਿੰਦੂ। ਹੋਰ ਸੁਣੋ ਤੁਸੀਂ, ਆ ਜਿਹੜਾ NSA ਦਾ ਹੈੱਡ ਵਾ ਅਜੀਤ ਡੋਭਾਲ, ਉਹਦੀ ਆ ਵੱਡੀ ਸਾਰੀ ਇੱਥੇ ਅੱਜ ਰੌਲਾ ਪਿਆ ਹੈ, ਵੀਡੀਓ ਘੁੰਮ ਰਹੀ ਆ ਜਿਹਦੇ ਵਿੱਚ ਉਹ ਕਹਿ ਰਿਹਾ, ਸ਼ਰੇਆਮ ਕਹਿ ਰਿਹਾ ਕਿ ਪਾਕਿਸਤਾਨ ਲਈ ਜਸੂਸੀ ਕਰਨ ਵਾਲੇ ਬਹੁਤੇ ਤਾਂ ਹਿੰਦੂਆਂ ਚੋਂ ਨਿਕਲਦੇ। ਹੁਣ ਜਦੋਂ ਜੰਗ ਲੱਗਦੀ ਆ, ਜਦੋਂ ਪਾਕਿਸਤਾਨ ਨਾਲ ਸੰਬੰਧ ਵਿਗੜਦੇ ਆ, ਹਿੰਦੂਆਂ ਨੂੰ ਚਾਅ ਚੜ ਜਾਂਦਾ ਵੀ 4 ਪੈਸੇ ਬਣਾਵਾਂਗੇ। ਉਹ ਜਿਨ੍ਹਾਂ ਦਾ ਧਰਮ ਲక్ష్ਮੀ ਦੀ ਪੂਜਾ ਸਿਖਾਉਂਦਾ ਜੀ, ਲక్ష్ਮੀ ਧਨ ਦੌਲਤ, ਤੇ ਜਿਨ੍ਹਾਂ ਦੇ ਪੈਗੰਬਰ ਰਹਿਬਰ ਉਹ ਸਾਰੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ ਹੀ ਉਲਝੇ ਰਹੇ, ਜਿਨ੍ਹਾਂ ਦੀਆਂ ਜੰਗਾਂ ਜਿਹੜੀਆਂ ਨੇ ਜਰ ਜੋਰੂ ਤੇ ਜ਼ਮੀਨ ਦੇ ਦੁਆਲੇ ਘੁੰਮਦੀਆਂ ਨੇ, ਉਹ ਬੰਦੇ ਉਹ ਕੌਮ ਉਹਨਾਂ ਦਾ ਧਰਮ ਉਹਨਾਂ ਦਾ ਫਲਸਫਾ ਜਿਹੜਾ ਹੈ ਉਹ ਇਹੋ ਜਿਹਾ ਹੀ ਬੰਦਾ ਘੜੇਗਾ ਨਾ ਕਿ ਜਦੋਂ ਵਿਪਤਾ ਪਵੇ, ਜੇ ਕਿਤੇ ਭੁਚਾਲ ਆ ਜੇ, ਜੇ ਕਿਤੇ ਹੜ੍ਹ ਆ ਜੇ, ਕਹਿੰਦੇ 4 ਪੈਸੇ ਬਣਾ ਲਓ। ਆਪਣੇ ਬੰਦੇ ਜਦੀ ਲੰਗਰ ਲਾ ਦੇਣਗੇ, ਇਹ ਕਹਿਣਗੇ ਵੀ ਮਸਾਂ ਤਾਂ 4 ਪੈਸੇ ਕਮਾਉਣ ਦਾ ਵਕਤ ਆਇਆ ਤੇ ਹੁਣ ਇਸ ਮੌਕੇ ਥੋੜੀ ਖੈਰ ਕਰਨੀਆਂ, ਚੱਕ ਦਿਓ ਫੱਟੇ। ਖੈਰ ਜਿਹੜਾ ਇਸ ਮੌਕੇ ਅਜੀਤ ਡੋਭਾਲ ਦਾ ਇਹ ਬਿਆਨ ਆਇਆ ਵੀ ਬਹੁਤੇ ਜ਼ਿਆਦਾ ਤਾਂ ਹਿੰਦੂ ਆ ਜਿਹੜੇ, ਇਹ ਚੰਗਾ ਬਿਆਨ ਵੈਲਕਮ ਕਰੋ ਕਿ ਘੱਟੋ ਘੱਟ ਉਹ ਜੁਰਤ ਨਾਲ ਇਹ ਤਾਂ ਮੰਨਦੇ ਆ ਨਾ ਬਈ ਅਸੀਂ ਕਰਤੂਤਾਂ ਕੀ ਕਰਦੇ ਆ। ਹੁਣ ਇਹਨਾਂ ਦਿਨਾਂ 'ਚ ਦਿੱਲੀ 'ਚ ਲਾਲ ਕਿਲੇ 'ਚ ਜਿਹਦੇ 'ਚ 13 ਬੰਦੇ ਮਰੇ, ਬਾਅਦ 'ਚ ਇਸਲਾਮਾਬਾਦ 'ਚ ਵੀ ਇੱਕ ਹੋਇਆ ਬਲਾਸਟ। ਇਹ ਕਿਹਾ ਜਾ ਰਿਹਾ ਸੀ, ਮੈਂ ਪਹਿਲੇ ਦਿਨ ਤੋਂ ਹੀ ਕਹਿ ਰਿਹਾ ਵੀ ਇਹ ਪੁਲਵਾਮਾ ਤੇ ਪਹਿਲਗਾਮ ਵਾਂਗੂ ਗੜਬੜ ਘਟਾਲਾ ਹੀ ਆ। ਵੈਸੇ ਜਿਸ ਤਰੀਕੇ ਨਾਲ ਬਾਅਦ ਵਿੱਚ ਸਾਰੇ ਸਬੂਤ ਮੁਕਾਉਣ ਵਾਲਾ ਕੰਮ ਕੀਤਾ ਵੀ ਨੌਗਾਮ ਦੇ ਸ਼੍ਰੀਨਗਰ ਦੇ ਉਸ ਇਲਾਕੇ 'ਚ ਥਾਣੇ ਦੇ ਵਿੱਚ ਵੀ ਬੰਬ ਚੱਲ ਗਿਆ ਤੇ ਉਹ ਸਾਰੇ ਸਬੂਤ ਨਾਲ ਹੀ ਖਤਮ ਹੋ ਗਏ। ਹੁਣ ਲੱਭੀ ਚੱਲੋ ਵੀ ਕੀ ਹੋਇਆ ਸੀ। ਪਰ ਇਸ ਬਹਾਨੇ ਬਹੁਤ ਸਾਰੇ ਮੁਸਲਮਾਨਾਂ ਨੂੰ ਫੜਿਆ ਜਾ ਰਿਹਾ ਜਿਹਦਾ ਬਹੁਤ ਰੌਲਾ ਪੈਂਦਾ। ਪਰ ਇੱਕ ਖਬਰ ਹੋਰ ਵੀ ਆ ਰਹੀ ਆ ਵੀ ਪੁੱਛਗਿੱਛ ਬਾਅਦ ਵਿੱਚ ਫਲਾਣੇ ਮੁਸਲਮਾਨ ਡਾਕਟਰ ਨੂੰ ਛੱਡਤਾ ਜੀ, ਫਲਾਣੇ ਨੂੰ ਛੱਡਤਾ ਜੀ। ਉਹ ਖਬਰ ਜਿਹੜੀ ਉਹ ਲੁਕੋ ਕੇ ਜੀ ਦਿੰਦੇ ਆ। ਸਾਰੇ ਇੰਡੀਆ ਨੂੰ ਜਾਂ ਬਾਹਰ ਦੁਨੀਆ ਨੂੰ ਇਉਂ ਲੱਗਣ ਲਾਇਆ ਪਿਆ ਵੀ ਬਹੁਤ ਵੱਡੀ ਗਿਣਤੀ ਵਿੱਚ ਮੁਸਲਮਾਨ ਡਾਕਟਰ ਜਾਂ ਪੜ੍ਹੇ ਲਿਖੇ ਲੋਕ ਆ ਜਿਹੜੇ ਉਹ ਇੱਥੇ ਦਹਿਸ਼ਤਗਰਦੀ ਦੀਆਂ ਵਾਰਦਾਤਾਂ ਕਰਦੇ ਆ ਤੇ ਫੜ ਲਏ। ਪਰ ਇਹ ਖਬਰ ਨਹੀਂ ਦਿੱਤੀ ਜਾ ਰਹੀ ਕਿ ਉਹਨਾਂ ਨੂੰ ਪੁੱਛਗਿੱਛ ਬਾਅਦ ਜਦੋਂ ਕੋਈ ਗੱਲ ਨਹੀਂ ਨਿਕਲਦੀ ਫਿਰ ਛੱਡਣਾ ਪੈ ਰਿਹਾ। ਬਹੁਤ ਸਾਰੇ ਛੱਡਣੇ ਪੈ ਰਹੇ ਨੇ। ਇੱਕ ਹਿੰਦੂ ਕੁੜੀ ਪ੍ਰਿਯੰਕਾ, ਪਤਾ ਨਹੀਂ ਕੀ ਉਹਦਾ ਨਾਮ, ਪ੍ਰਿਯੰਕਾ ਸ਼ਰਮਾ, ਰੋਹਤਕ ਤੋਂ ਫੜੀ ਹੈ। ਉਹਦੀ ਗੱਲ ਵੀ ਬਹੁਤੀ ਨਹੀਂ ਚਲਾ ਰਹੇ ਵੀ ਦੇਖੋ ਜੇਕਰ ਕਹਿੰਦੇ ਹੋ ਵੀ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਤੇ ਫੇਰ ਭਾਈ ਜਿਹੜੀ ਪ੍ਰਿਯੰਕਾ ਵਾ ਉਹਨੂੰ ਕਾਹਤੋਂ ਲੁਕਾਉਂਦੇ ਹੋ, ਉਹ ਵੀ ਦੱਸੋ। ਕੱਲੇ ਮੁਸਲਮਾਨਾਂ ਦੇ ਦੁਆਲੇ ਹੋਏ ਫਿਰਦੇ ਹੋ। ਖੈਰ ਤਫਤੀਸ਼ ਕਰਨ ਤੋਂ ਬਾਅਦ ਬਹੁਤ ਸਾਰੇ ਬੰਦੇ, ਤਫਤੀਸ਼ ਵੀ ਕਾਹਦੀ, ਉਹ ਜਿਹੜੇ ਆਏ ਨੇ ਸਾਰੇ ਦੱਸ ਰਹੇ ਨੇ ਮੀਡੀਆ ਦੇ ਵਿੱਚ ਹੀ ਕਿ ਜੀ ਕੋਈ ਗੱਲ ਨਹੀਂ ਸੀ, ਕੋਈ ਬਾਤ ਨਹੀਂ ਸੀ, ਇਹਨਾਂ ਨੇ ਐਵੇਂ ਟਾਰਗੇਟ ਕੀਤਾ। ਅਸਲ ਵਿੱਚ ਘੱਟ ਗਿਣਤੀਆਂ ਨੂੰ ਬਦਨਾਮ ਕਰਨ ਦੇ ਲਈ ਉਹ ਕਿਸੇ ਵੀ ਹੱਦ ਤੱਕ ਜਾ ਸਕਦੇ ਆ। ਸਾਡੀ ਕੌਮ ਦੇ ਵਿੱਚ ਵੀ ਇਹੋ ਜਿਹੇ ਬੜੇ ਡਰਾਮੇ ਕੈਟਾਂ ਟੋਟਾਂ ਰਾਹੀਂ ਅਗਲੇ ਕਰਵਾ ਕੇ ਪੂਰੀ ਕੌਮ ਨੂੰ ਵਿਪਤਾ 'ਚ ਪਾ ਸਕਦੇ ਆ। ਅੱਜ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਜਿਵੇਂ
ਸਾਡੇ ਜਥੇਦਾਰ ਹਰਦੀਪ ਸਿੰਘ ਨਿੱਜਰ ਵਾਲਾ ਮਾਮਲਾ, ਉਹਦੇ ਚ ਵਰਤੇ ਤਾਂ ਇਹਨਾਂ ਨੇ ਸਾਡੀ ਕੌਮ ਦੇ ਬੱਚੇ ਹੀ ਨੇ ਨਾ। ਬੇਸ਼ੱਕ ਅੱਜ ਉਹਨਾਂ ਨੂੰ ਇਸ ਗੱਲ ਦਾ ਰਿਗਰੈਟ ਹੋਵੇ ਜਾਂ ਨਾ ਹੋਵੇ, ਪਰ ਇਹ ਗੱਲ ਹੈ ਕਿ ਸਾਡੀ ਕੌਮ ਦੇ ਵਿੱਚ ਜਿਵੇਂ ਸਾਡੇ ਐਡਵੋਕੇਟ ਗੁਰਪਤਵੰਤ ਸਿੰਘ ਪੰਨੂ ਨੂੰ ਕਤਲ ਕਰਨ ਦੀ ਪਲਾਨ ਸੀ ਜਾਂ ਹੋਰ ਸੀ, ਇਹਨਾਂ ਨੇ ਵਰਤਣੇ ਵੀ ਸਾਡੇ ਵਿੱਚੋਂ ਹੀ ਹੁੰਦੇ ਆ, ਬਥੇਰੇ ਮਿਲ ਜਾਂਦੇ ਆ ਬਕਾਊ ਮਾਲ। ਖੈਰ, ਇੱਕ ਹੋਰ ਜਿਹੜਾ ਮਸਲਾ ਇੱਥੇ ਹੈ ਕਿ ਯੂਨੀਵਰਸਿਟੀ ਜਿਹੜੀ ਆਪਣੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਉਹ ਜਿਹੜਾ ਮਸਲਾ ਸੀ ਸੈਨੇਟ ਦੀਆਂ ਚੋਣਾਂ ਵਾਲਾ, ਉਹਦੇ ਚ ਵਿਖਾਵਾਕਾਰੀਆਂ ਪ੍ਰੋਟੈਸਟ ਕਰਨ ਵਾਲਿਆਂ ਖਿਲਾਫ ਜਿਹੜਾ ਪਿਛਲੇ ਦਿਨੀ 10 ਨਵੰਬਰ ਨੂੰ ਪ੍ਰੋਟੈਸਟ ਹੋਇਆ ਸੀ, ਉਹ ਚ ਮੁਕੱਦਮਾ ਦਰਜ ਕਰ ਲਿਆ ਗਿਆ ਤੇ ਗ੍ਰਿਫਤਾਰੀਆਂ ਹੁਣ ਕਰਨ ਦਾ ਕੰਮ ਚੱਲ ਪਿਆ। ਸੈਨੇਟ ਦੀਆਂ ਚੋਣਾਂ ਕਰਾਉਣ ਦੀ ਬਜਾਏ ਬਿਹਾਰ ਵਾਲੀਆਂ ਚੋਣਾਂ ਤੋਂ ਵਿਹਲੇ ਹੋ ਕੇ ਹੁਣ ਲੋਕਾਂ ਨੂੰ ਇਸ ਮਸਲੇ ਤੇ ਉਲਝਾਇਆ ਜਾਊ, ਕੁੱਟ ਕਟਾਪਾ ਕੀਤਾ ਜਾਊ। ਤੇ ਦੂਜੇ ਪਾਸੇ ਨਵਦੀਪ ਸਿੰਘ ਜਲਵੇੜਾ, ਜਿਹਨੂੰ ਆਪਾਂ ਕਿਸਾਨ ਮੋਰਚੇ ਮੌਕੇ ਚਰਚਾ ਚ ਆਇਆ ਸੀ, ਨੌਜਵਾਨ ਜਿਹਨੇ ਜਿਹੜੀ ਪਾਣੀ ਵਾਲੀ ਤੋਪ ਜੀ ਹੁੰਦੀ ਆ ਉਹ ਮਰੋੜਤੀ ਸੀ, ਉਹਦੇ ਉੱਤੇ ਇੱਕ ਪਰਚਾ ਦਰਜ ਕਰਾਇਆ ਗਿਆ ਕਿ ਜੀ ਇਹਨੇ ਬਾਹਮਣਾਂ ਨੂੰ ਬਾਹਮਣ ਕਿਉਂ ਕਿਹਾ, ਇਹਨਾਂ ਨੇ ਬਾਹਮਣਾਂ ਦੇ ਪਖੰਡਾਂ ਦੀ ਗੱਲ ਕਿਉਂ ਕੀਤੀ। ਹਾਲਾਂਕਿ ਗੁਰਬਾਣੀ ਦੇ ਵਿੱਚ ਤਾਂ ਸਿੱਧਾ ਹੀ ਲਿਖਿਆ ਹੋਇਆ ਵੀ ਜੇ ਤੂੰ ਬਾਹਮਣ ਬਾਹਮਣੀ ਜਾਇਆ ਆਉਣ ਬਾਟ ਕਾਹੇ ਨਹੀਂ ਆਇਆ, ਵੀ ਜੇ ਤੂੰ ਐਡਾ ਹੀ ਘੈਂਟ ਆ ਫਿਰ ਤੂੰ ਕਿਸੇ ਪਾਸੇ ਹੋਰ ਜੰਮ ਲੈਣਾ ਸੀ। ਹੁਣ ਜੇਕਰ ਅੱਜ ਦੇ ਦੌਰ ਵਿੱਚ ਭਗਤ ਕਬੀਰ ਜੀ ਜਾਂ ਗੁਰੂ ਸਾਹਿਬਾਨ, ਇਹਨਾਂ ਨੂੰ ਕਿਤੇ ਇਹ ਤਾਂ ਕੁਝ ਬਹੁਤ ਹੀ ਫਿਰ ਅੱਗ ਲੱਗਣੀ ਸੀ ਇਹਨਾਂ ਨੂੰ, ਇਹ ਤਾਂ ਫਿਰ ਉਦੋਂ ਇਹ ਗੱਲਾਂ ਹੋ ਗਈਆਂ। ਸੋ ਸੱਚ ਜਿਹੜਾ ਹੈਗਾ ਉਹ ਇਹਨਾਂ ਨੂੰ ਬੜਾ ਚੁਭਦਾ, ਸੱਚ ਤੇ ਕੱਚ ਜਿਹੜਾ ਚੁਭਦੇ ਹੁੰਦੇ ਨੇ। ਸੋ ਸੱਚੀ ਗੱਲ ਤਾਂ ਇਹ ਆ ਕਿ ਪਿਛਲੇ 10-12 ਹਜ਼ਾਰ ਸਾਲ ਦਾ ਜਿਹੜਾ ਇਤਿਹਾਸ ਆ ਬਾਹਮਣ ਦਾ, ਉਹ ਚ ਹੈ ਕੀ ਆ? ਠੱਗੀ ਠੋਰੀ, ਹੇਰਾ ਫੇਰੀ, ਗੰਦ ਪਿੱਲ, ਜ਼ੁਲਮ, ਸ਼ੋਸ਼ਣ, ਹਰ ਭੈੜੀ ਗੱਲ ਜਿਹੜੀ ਆ ਉਹ ਬ੍ਰਾਹਮਣ ਨਾਲ ਜੁੜਦੀ ਹੈ। ਤੇ ਜੇ ਕੋਈ ਕਹਿੰਦਾ ਵੀ ਤੁਸੀਂ ਪਖੰਡ ਕਰਦੇ ਹੋ, ਤੁਸੀਂ ਠੱਗ ਹੋ, ਫਿਰ ਤੇ ਮੁਕੱਦਮੇ ਦਰਜ ਕਰਾਈ ਜੇ ਫਿਰਦੇ। ਮੁਕੱਦਮੇ ਚੋਂ ਕੀ ਨਿਕਲੂ? ਉਹਨੇ ਨੌਜਵਾਨ ਨੇ ਸਿੱਧਾ ਕਿਹਾ ਵੀ ਤੁਸੀਂ ਕਰਾ ਲਓ, ਜਿਹੜਾ ਚਾਹ ਲਾਉਣਾ ਲਾ ਲਓ। ਮੈਂ ਅੱਗੇ ਵੀ ਕਈ ਵਾਰੀ ਦੱਸੀ ਆ ਗੱਲ ਕਿ ਉਹ ਸਰਤਾ ਤੇ ਮੁਕਤਾ ਜਿਹੜੇ ਮੈਗਜ਼ੀਨ ਆਉਂਦੇ ਸੀ, ਇਹਨਾਂ ਨੇ ਪੰਗਾ ਲੈ ਲਿਆ ਕਰਨਾ, ਉਹ ਅਦਾਲਤ ਚੋਂ ਉਹਨੇ ਕੱਢ ਕੇ, ਹੁਣ ਵੀ ਆ ਨਵਦੀਪ ਜਲਵੇੜੇ ਨੂੰ ਬਥੇਰਾ ਉੱਥੋਂ ਅਦਾਲਤ ਚੋਂ ਮਸਾਲਾ ਮਿਲ ਜਾਣਾ। ਸੋ ਚੰਗੀ ਗੱਲ ਆ, ਇਹ ਮੁਕੱਦਮੇ ਦਰਜ ਕਰਾਈ ਜਾਣ, ਪਰ ਇਹ ਹਟ ਨਹੀਂ ਸਕਦੇ। ਤੁਹਾਡੇ ਸਾਹਮਣੇ ਆ, ਇਹਨਾਂ ਨੇ ਆ 300 ਆਪਣਾ ਜਿਹੜਾ ਮਨਾ ਰਹੇ ਆ ਸ਼ਤਾਬਦੀ ਵਾਲਾ ਸਾਲ, ਇਹਨਾਂ ਨੇ ਪੂਰੀ ਜਿੱਦ ਫੜੀ ਹੋਈ ਆ ਵੀ ਅਸੀਂ ਹਿੰਦ ਦੀ ਚਾਦਰ ਕਹਿਣਾ। ਇੱਕ ਫਿਲਮ ਬਣਵਾਲੀ ਮੂਹਰੇ ਲਾ ਕੇ ਨਾ, ਜਿਹੜੇ ਕੈਟ ਟਾਊਟ ਰੱਖੇ ਹੁੰਦੇ ਨੇ, ਕੋਈ ਹੈਰੀ ਬਵੇਜਾ, ਉਹ ਅੱਜ ਅਕਾਲ ਤਖਤ ਸਾਹਿਬ ਤੋਂ ਆਖਰ ਐਲਾਨ ਆ ਗਿਆ ਹੈ ਕਿ ਜੀ ਇਹ ਜਿਹੜੀ ਫਿਲਮ ਆ ਇਹਨੂੰ ਲਾਉਣ ਤੋਂ ਮਨਾ ਕੀਤਾ ਜਾਵੇ, ਇਹਨੂੰ ਕਿਤੇ ਵੀ ਜਿਹੜਾ ਹੈਗਾ ਨਾ ਲੱਗਣ ਦਿੱਤਾ ਜਾਵੇ, ਕਿਉਂਕਿ ਸਾਡਾ ਫੈਸਲਾ ਹੋ ਚੁੱਕਿਆ ਕਿ ਗੁਰੂ ਸਾਹਿਬ ਤੇ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਕਿਰਦਾਰਾਂ ਨੂੰ ਕਿਸੇ ਵੀ ਤਰ੍ਹਾਂ ਕਲਪਨਾ ਜਾਂ ਐਨੀਮੇਸ਼ਨ ਰਾਹੀਂ ਦਿਖਾਉਣਾ ਹੁਕਮਨਾਮੇ ਦੀ ਉਲੰਘਣਾ ਵਾ। ਸੋ ਅੱਜ ਅਕਾਲ ਤਖਤ ਸਾਹਿਬ ਤੋਂ ਇਸ ਫਿਲਮ ਤੇ ਰੋਕ ਤਾਂ ਲਾ ਦਿੱਤੀ ਆ, ਪਰ ਪਹਿਲਾਂ ਇਹਨਾਂ ਨੇ ਵਰਤਿਆ ਜਿਹੜਾ ਸਤਿੰਦਰ ਸਰਤਾਜ, ਬਾਬੇ ਧੁੰਮੇ ਹੋਣੀ ਮਹਾਰਾਸ਼ਟਰ ਵਾਲੀ ਸਰਕਾਰ ਨਾਲ ਰਲ ਕੇ ਉੱਥੇ ਲੋਕਾਂ ਨੂੰ, ਦੁਨੀਆ ਨੂੰ ਬੇਵਕੂਫ ਬਣਾ ਰਹੇ ਸੀਗੇ ਕਿ ਜੀ ਧਰਮ ਦੀ ਚਾਦਰ ਨਹੀਂ ਤੇ ਹਿੰਦ ਦੀ ਚਾਦਰ। ਹੁਣ ਇੱਕ ਫਿਲਮ ਬਣਾ ਲਈ, ਪਿੱਟੀ ਚੱਲੋ ਸਿੱਖ ਆਪਾਂ, ਪਤਾ ਨਹੀਂ ਉਹ ਕਿੱਥੇ ਨੇ ਜਿਹੜੇ ਕੇਸਾਧਾਰੀ ਹਿੰਦੂ ਆ ਸਾਡੇ। ਹੁਣ ਜਾ ਕੇ ਤੁਹਾਡੀ ਤਾਂ ਸਰਕਾਰ ਆ, ਚਲੋ ਸਾਨੂੰ ਤਾਂ ਉਹ ਕਹਿੰਦੇ ਹੀ ਉਹ ਪਾਕਿਸਤਾਨ ਦੇ ਏਜੰਟ ਤੇ ਅੱਤਵਾਦੀ ਵੱਖਵਾਦੀ ਆ, ਤੁਸੀਂ ਉਹੀ ਮਿਹਨਤ ਕਰ ਲਓ ਵੀ ਯਾਰ ਕਾਹਨੂੰ ਗੰਦ ਪਾਉਣ ਲੱਗੇ ਹੋਏ ਹੋ, ਕਿਉਂ ਹਿੰਦ ਦੀ ਚਾਦਰ ਦਾ ਤੁਸੀਂ ਇੱਥੇ ਡੋਰੂ ਪਿੱਟਣ ਲੱਗੇ ਹੋਏ ਹੋ। ਪਿੱਛੇ ਜੇ ਬੜਾ ਰੌਲਾ ਪਾਇਆ, ਕਹਿੰਦੇ ਜੀ ਮੋਦੀ ਸਾਹਿਬ ਬੜੇ ਮਹਾਨ ਨੇ, ਉਹਨਾਂ ਨੇ ਜੀ ਹੁਣ ਇੰਦਰਾ ਗਾਂਧੀ ਏਅਰਪੋਰਟ ਦਾ ਨਾਂ 9ਵੇਂ ਪਾਤਸ਼ਾਹ ਦੇ ਨਾਂ ਤੇ ਕਰ ਦੇਣਾ। ਪਤਾ ਨਹੀਂ ਕਿੱਥੋਂ ਜਵੜੀਆਂ ਮਾਰੀ ਜਾਂਦੇ ਆ, ਪਰ ਦਿਲ ਵਿੱਚ ਜਦੋਂ ਪਾਪ ਆ ਤੇ ਮੂੰਹ ਤੋਂ ਰਾਮ ਰਾਮ ਕਰਨ ਦਾ ਕੀ ਮਤਲਬ ਆ ਜਦੋਂ ਬਗਲ 'ਚ ਛੁਰੀ ਰੱਖੀ ਹੋਈ ਹੈ। ਸੋ ਸਿੱਖ ਇਤਿਹਾਸ ਨੂੰ, ਸਾਡੀ ਬੋਲੀ ਨੂੰ, ਪਟਿਆਲੇ ਇਹਨਾਂ ਨੇ ਕਰਾਇਆ ਪ੍ਰੋਗਰਾਮ, ਪੰਜਾਬ ਸਰਕਾਰ ਨੇ ਪਹਿਲਾਂ ਇੱਕ ਪ੍ਰੋਗਰਾਮ ਜੰਮੂ ਕਸ਼ਮੀਰ 'ਚ ਕਰਾਇਆ ਸੀ, ਉਦੋਂ ਚੰਦ ਚਾੜਤਾ, ਉਦੋਂ ਆ ਜਿਹੜਾ ਵੀਰ ਸਿੰਘ ਆ ਕਲਾਕਾਰ, ਇਹ ਉੱਥੇ ਗਾਈ ਜਾਵੇ, ਉਦੋਂ ਨੱਚੀ ਜਾਣ। ਹੁਣ ਕੁੜੀਆਂ 9ਵੇਂ ਪਾਤਸ਼ਾਹ ਦੀ ਸ਼ਹੀਦੀ ਦੀ ਇਹਨਾਂ ਨੂੰ ਕਿੰਨੀ ਖੁਸ਼ੀ ਆ, ਤੁਸੀਂ ਇਹ ਸੋਚੋ, ਕੁੜੀਆਂ ਤੋਂ ਗਿੱਧਾ ਪਵਾਈ ਜਾਂਦੇ ਆ, ਪਟਿਆਲੇ ਗਿੱਧਾ ਪਵਾ ਲਿਆ। ਤੇ ਇਸ ਤਰੀਕੇ ਨਾਲ ਪੰਜਾਬ ਦੇ ਵਿੱਚ, ਪੰਥ ਦੇ ਵਿੱਚ ਸਿੱਖੀ ਦੇ ਉੱਤੇ ਹਮਲੇ ਕਰਨ ਲਈ ਪੂਰਾ ਸਿਸਟਮ, ਇਹ ਨਾ ਸੋਚਿਆ ਕਰੋ ਕਿ ਪੰਜਾਬ ਸਰਕਾਰ ਅੱਡਵਾ ਤੇ ਕੇਂਦਰ, ਇਹ ਸਾਰਾ ਕੁਝ ਇੱਕ ਹੀ ਤਾਣਾ ਬਾਣਾ। ਸੋ ਇਸ ਮਾਹੌਲ ਦੇ ਵਿੱਚ ਜਦੋਂ ਇੱਕ ਘਟਨਾ ਵਾਪਰੀ ਕਿ RSS ਦੇ ਫਿਰੋਜ਼ਪੁਰ ਦੇ ਇੱਕ ਆਗੂ, ਉਹਦਾ ਪੋਤਰਾ ਮਾਰਿਆ ਗਿਆ,
ਉਹ ਪਤਾ ਨਹੀਂ ਕਿਹਨੇ ਕਿਉਂ ਮਾਰਿਆ, ਪਰ ਇੱਥੇ ਰੱਡੀ ਰੋਣਾ ਪਾਇਆ ਹੋਇਆ ਵੀ ਉਹਨੂੰ ਜੀ ਆਇਆ ਤੇ ਉਹ, ਕਿਉਂਕਿ ਸਿੱਖਾਂ ਨੂੰ ਤਾਂ ਸਭ ਤੋਂ ਪਹਿਲਾਂ ਨਿਉਂਦਾ ਕਰਨਾ ਹੁੰਦਾ ਨਾ ਇਹਨਾਂ ਨੇ। ਤੋ ਇਸ ਮਾਹੌਲ ਦੇ ਵਿੱਚ ਕਿਸੇ ਵੀ ਸਿੱਖ ਨੂੰ ਕਿਸੇ ਵੀ ਤਰੀਕੇ ਨਾਲ ਇਹ ਬਦਨਾਮ ਕਰ ਸਕਦੇ ਆ। ਯੂਨੀਵਰਸਿਟੀ ਵਾਲੇ ਮਸਲੇ ਦੇ ਉੱਤੇ ਹੁਣ ਇਹਨਾਂ ਨੇ ਬਹੁਤ ਜ਼ੁਲਮ ਕਰਨਾ ਹੈ, ਕਿਉਂਕਿ ਸਿੱਖਾਂ ਕੋਲੋਂ ਇਹ ਯੂਨੀਵਰਸਿਟੀ ਖੋਹਣੀ ਆ। ਬੇਸ਼ੱਕ ਭਗਵੰਤ ਮਾਨ ਤਾਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਾਰੇ ਵੀ ਬੜੀਆਂ ਜੌਹੜੀਆਂ ਮਾਰਦਾ ਵੀ ਮੈਂ ਚੱਕ ਦੂੰ ਫੱਟੇ। ਅਸਲ ਵਿੱਚ ਇਹ ਬੰਦੇ ਸਿਸਟਮ ਦੇ ਵਿੱਚ ਜਿਹੜੇ ਬੰਦੇ ਨੇ ਇਹ ਕੱਖ ਨਹੀਂ ਕਰ ਸਕਦੇ। ਮੈਂ ਅੱਗੇ ਵੀ ਕਈ ਵਾਰੀ ਕਹਿਣਾ ਹੁੰਦਾ ਵੀ ਸਾਡੇ ਕਈ ਬੰਦਿਆਂ ਨੂੰ ਇਹ ਬਿਮਾਰੀ ਪਈ ਹੋਈ ਆ ਵੀ ਮੈਨੂੰ ਬਣਾਓ ਇੱਕ ਵਾਰੀ ਮੁੱਖ ਮੰਤਰੀ, ਮੈਨੂੰ ਬਣਾਓ ਪ੍ਰਧਾਨ ਮੰਤਰੀ, ਮੈਨੂੰ ਬਣਾਓ MLA। ਭਾਈ ਕੱਖ ਨਹੀਂ ਜੇ ਹੋਣਾ। ਆ ਜਿਹੜੇ ਪਹਿਲਾਂ ਗਏ ਨੇ ਇਹਨਾਂ ਨੂੰ ਪੁੱਛ ਲਿਆ ਕਰੋ, ਜੇ ਇਹ ਮੇਰੀ ਗੱਲ ਜੋ ਝੂਠ ਨਿਕਲੇ ਤੁਹਾਨੂੰ ਉਹੀ ਦੱਸ ਦੇਣਗੇ। ਗੱਲ ਸਿਰਫ ਇੰਨੀ ਕਾ ਵੀ ਜੇਕਰ ਇੱਕ ਬੁੱਚੜ ਥਾਣੇਦਾਰ ਆ, ਜੇ ਉਹਦੀ ਥਾਂ ਤੇ ਆਪਣਾ ਵਾਕਫ ਥਾਣੇਦਾਰ ਲੱਗਿਆ ਹੋਵੇ, ਮਾੜਾ ਜਿਹਾ ਨਰਮ ਕਰ ਲੈਂਦਾ ਕੰਮ, ਪਰ ਥਾਣੇਦਾਰੀ ਉਹਨੂੰ ਕਰਨੀ ਹੀ ਪੈਣੀ ਹੈ। ਉਵੇਂ ਹੀ ਜਿਹੜਾ ਮਰਜੀ ਇਸ ਸਿਸਟਮ 'ਚ ਕਿਸੇ ਵੀ ਅਹੁਦੇ ਤੇ ਹੋਵੇ, ਉਹਨੂੰ ਇੰਡੀਅਨ ਸਿਸਟਮ ਦੇ ਅਨੁਸਾਰ ਚੱਲਣਾ ਪੈਣਾ। ਲੁਧਿਆਣੇ ਭਾਰਤ ਨਗਰ ਚੌਂਕ ਦੇ ਵਿੱਚ ਇੱਕ ਸਿੱਖ ਫੌਜੀ ਅਫਸਰ ਨਿਰਮਲਜੀਤ ਸਿੰਘ ਸੇਖੋਂ ਦਾ ਬੁੱਤ ਲੱਗਿਆ ਹੁੰਦਾ ਸੀ ਜਹਾਜ਼ ਵਾਲਾ, ਉਹ ਚੱਕ ਕੇ ਪਰਾਂ ਮਾਰਿਆ ਤੇ ਉੱਥੇ ਹੀਰੋ ਸਾਈਕਲ ਵਾਲਿਆਂ ਦਾ ਝੰਡਾ ਕੱਟਤਾ। ਉਹਦੇ ਬਾਰੇ ਲੋਕ ਵਿਰੋਧ ਕਰ ਰਹੇ ਨੇ, ਪਰ ਕੋਈ ਸੁਣਵਾਈ ਨਹੀਂ। ਦੂਜੇ ਪਾਸੇ ਭਗਵੰਤ ਮਾਨ ਦੀ ਸਰਕਾਰ ਨੇ ਅੱਜ ਅਖਬਾਰਾਂ 'ਚ ਇੱਕ ਇਸ਼ਤਿਹਾਰ ਦਿੱਤਾ, ਜਿਹੜੇ ਅੱਖਰ ਨੇ ਉਹ ਪੰਜਾਬੀ ਦੇ ਨੇ, ਪਰ ਸਾਰਾ ਹੀ ਕੁਝ ਹਿੰਦੀ, ਅੰਗਰੇਜ਼ੀ ਤੇ ਹੋਰ ਹੀ ਬੋਲੀਆਂ ਦੀ ਖਿਚੜੀ ਜੀ ਬਣਾ ਕੇ ਧਰੀ ਹੈ। ਅਸਲ ਵਿੱਚ ਪੰਜਾਬੀ ਨੂੰ ਹਿੰਦੀ, ਪੰਜਾਬੀ, ਅੰਗਰੇਜ਼ੀ ਦਾ ਇੱਕ ਖਿਚੜੀ ਜੀ ਬੋਲੀ ਬਣਾਉਣ ਦਾ ਇੱਕ ਪ੍ਰੋਜੈਕਟ ਚੱਲ ਰਿਹਾ। ਤੇ ਸਾਡੇ ਬੱਚੇ ਬੱਚੀਆਂ, ਤੁਸੀਂ ਆਮ ਗੱਲਾਂ ਸੁਣੋ, ਸਾਡੀ ਜਿਹੜੀ ਅਗਲੀ ਪੀੜ੍ਹੀ ਆ ਉਹ ਸ਼ਬਦਾਵਲੀ ਜਾਂ ਉਹ ਠੇਠ, ਉਹ ਲਹਿਜਾ, ਉਹ ਸਾਰਾ ਕੁਝ ਤਿਆਗ ਰਹੀ ਆ ਤੇ ਖਿਚੜੀ ਜੀ ਬੋਲੀ ਬੋਲ ਰਹੇ ਨੇ। ਸਾਡੇ ਘਰਾਂ 'ਚ ਵੀ ਇਹ ਬਿਮਾਰੀ ਜਿਹੜੀ ਆ ਵੱਧ ਰਹੀ ਆ, ਔਰ ਸਾਨੂੰ ਸੁਚੇਤ ਹੋਣ ਦੀ ਲੋੜ ਆ। ਭਗਵੰਤ ਮਾਨ ਜਿਹੜਾ ਮੁੱਖ ਮੰਤਰੀ ਆ, ਉਹ ਜਦੋਂ ਕਲਾਕਾਰ ਸੀ ਤਾਂ ਪੰਜਾਬੀ ਦੇ ਠੇਠ ਸ਼ਬਦ ਆ ਜਿਹੜੇ ਸਾਡੇ ਪਿੰਡਾਂ 'ਚ ਦੇਸੀ ਮਾਈਆਂ, ਮੁਹਾਵਰੇ, ਲਹਿਜਾ, ਬੀਬੋ, ਭੂਆ, ਇਹ ਸਾਰਾ ਕੁਝ ਉਹ ਵਰਤਦਾ ਰਿਹਾ। ਉਹਨੂੰ ਸਭ ਪਤਾ ਕਿ ਕੀ ਗਲਤ ਆ ਤੇ ਕੀ ਠੀਕ ਆ, ਪਰ ਉਹ ਇਸ ਮੌਕੇ ਉਸ ਸਿਸਟਮ ਦਾ ਇੱਕ, ਜਿਵੇਂ ਬਰਨਾਲਾ ਕਹਿੰਦੇ ਨਾ, ਦੂਜਾ ਬਰਨਾਲਾ ਹੈ ਸਿੱਖਾਂ ਚੋਂ ਹੀ ਸੀ, ਪਰ 1984 ਤੋਂ ਬਾਅਦ ਦਿੱਲੀ ਦਾ ਦਲਾਲ ਬਣ ਕੇ ਉਹਨੇ ਕੌਮ ਦਾ ਘਾਣ ਕਰਨ ਦਾ ਠੇਕਾ ਲਿਆ ਸੀ। ਉਵੇਂ ਹੀ ਭਗਵੰਤ ਮਾਨ, ਇਹਨੂੰ ਬਰਨਾਲਾ ਕਹਿ ਲਓ, ਇਹਨੂੰ ਬੇਅੰਤ ਸਿੰਘ ਕਹਿ ਲਓ, ਜੋ ਮਰਜ਼ੀ ਕਹਿ ਲਓ, ਪਰ ਇਹ ਸ਼ਖਸ ਸਿੱਖੀ ਦੀਆਂ ਜੜ੍ਹਾਂ ਵੱਢਣ ਵਾਲੇ ਪ੍ਰੋਜੈਕਟ ਦਾ ਹਿੱਸਾ ਬਣਿਆ ਹੋਇਆ ਹੈ। ਖੈਰ, ਹੁਣ ਗੱਲ ਕਰਦੇ ਆਂ ਆਪਣੇ ਇੱਥੇ ਤਰਨਤਾਰਨ ਦੇ ਵਿੱਚ ਜਿਹੜੀ ਇਲੈਕਸ਼ਨ ਜਿੱਤਣ ਤੋਂ ਬਾਅਦ ਭਗਵੰਤ ਮਾਨ ਦੀ ਸਰਕਾਰ ਨੂੰ ਕੋਈ ਚਾਅ ਨਹੀਂ ਚੜਿਆ ਹੋਇਆ। ਉਲਟਾ ਉਹਨਾਂ ਨੂੰ ਇਹ ਹੈ ਕਿ ਜਿੱਤ ਕੇ ਗੱਲ ਵੱਖਰੀ ਆ, ਪਰ ਜਿਹੜਾ ਆਪਾਂ ਕਹਿੰਦੇ ਹੁੰਦੇ ਸੀ ਕਿ ਡਾਇਨਾਸੌਰ ਤਾਂ ਸ਼ਾਇਦ ਵਾਪਸ ਆ ਜਾਣ, ਪਰ ਕਦੇ ਅਕਾਲੀ ਦਲ, ਕਦੇ ਬਾਦਲ ਦਲ ਨਾ ਕਦੇ ਆ ਗਿਆ ਕਿਸੇ ਗੱਲ 'ਚ। ਹੁਣ ਬਾਦਲ ਦਲ ਵਾਲੇ ਕਹਿੰਦੇ ਆ ਕਿ ਅਸੀਂ ਤਾਂ ਜੀ ਆ ਗਏ, ਕਿਉਂਕਿ ਤਰਨਤਾਰਨ ਹਲਕੇ 'ਚੋਂ ਉਹ ਦੂਜੇ ਨੰਬਰ ਤੇ ਰਹੇ। ਇਹ ਗੱਲ ਵੱਖਰੀ ਆ ਕਿ ਉਹ ਵੋਟ ਬਾਦਲ ਦਲ ਦੀ ਨਹੀਂ ਹੈ, ਉਹ ਵੋਟ ਉਸ ਹਲਕੇ ਦੇ 40 ਪੰਚਾਇਤਾਂ ਦਾ ਇੱਕ ਇਕੱਠ ਸੀ, ਜਿਹਨੂੰ ਆਜ਼ਾਦ ਗਰੁੱਪ ਦੇ ਤੌਰ ਤੇ ਇਹ ਬੀਬੀ ਜਿਹੜੀ ਆ ਉਹਨਾਂ ਦੀ ਆਗੂ ਸੀ। ਅਕਾਲੀ ਦਲ ਬਾਦਲ ਨੂੰ ਇਸ ਹਲਕੇ 'ਚ ਜਾਂ ਪੂਰੇ ਪੰਜਾਬ 'ਚ ਹੀ ਉਹ ਦੇਖ ਹੀ ਚੁੱਕੇ ਆ ਵੀ ਕੋਈ ਮੂੰਹ ਤਾਂ ਲਾਉਂਦਾ ਨਹੀਂ। ਸੋ ਇਹਨਾਂ ਨੂੰ ਵੀ ਲੋੜ ਸੀ, ਉਹਨਾਂ ਨੂੰ ਵੀ ਲੋੜ ਸੀ, ਸੱਜਾ ਧੋਂਦਾ ਖੱਬੇ ਨੂੰ ਤੇ ਖੱਬਾ ਧੋਂਦਾ ਸੱਜੇ ਨੂੰ। ਸੋ ਇਹ ਇੱਕ ਗੱਠ ਜੋੜ ਇਹਨਾਂ ਦਾ ਜਿਹੜਾ ਸੀ, ਜਿਹਦੇ ਵਿੱਚੋਂ ਉਹ ਅਮਰਤਪਾਲ ਸਿੰਘ ਬਾਠ, ਜਿਹੜਾ ਇਸ ਪਰਿਵਾਰ ਦਾ ਜਵਾਈ ਆ, ਬੀਬੀ ਜਿਹੜੀ ਚੋਣ ਲੜ ਰਹੀ ਸੀ ਸੁਖਵਿੰਦਰ ਕੌਰ, ਇਹ ਸਾਰੀ ਇਸ ਲੋਕਲ ਹਲਕੇ ਦੀ ਆਪਣੇ ਮਾਹੌਲ 'ਚੋਂ ਜਿੱਤੀ ਹੋਈ ਲੜਾਈ ਸੀ, ਜਿਹਦੇ ਇਸ ਮੌਕੇ ਆਮ ਆਦਮੀ ਪਾਰਟੀ ਨੂੰ ਬਹੁਤ ਤਕਲੀਫ ਆ ਕਿ ਸ਼ੁਕਰ ਕਰੋ ਜਿੱਤ ਕੇ, ਨਹੀਂ ਤਾਂ ਕੰਮ ਹੱਥੋਂ ਨਿਕਲ ਚੱਲਿਆ ਸੀ। ਇਸ ਗੱਲ ਦੀ ਇੰਨੀ ਜ਼ਿਆਦਾ ਤਕਲੀਫ ਆ ਕਿ ਅੰਮ੍ਰਿਤਸਰ ਦੇ SSP ਨੂੰ, ਮਨਿੰਦਰ ਸਿੰਘ ਨੂੰ ਵੀ ਝਟਕਾਇਆ, ਉਹਨੂੰ ਮੁਅੱਤਲ ਕੀਤਾ, ਸਸਪੈਂਡ ਕੀਤਾ। ਕਾਰਨ ਇਹ ਦੱਸਿਆ ਜਾ ਰਿਹਾ ਕਿ ਬੀਬੀ ਸੁਖਵਿੰਦਰ ਕੌਰ ਦੀ, ਜੋ ਤਰਨਤਾਰਨ ਹਲਕੇ ਤੋਂ ਬਾਦਲ ਦਲ ਦੀ ਉਮੀਦਵਾਰ ਹੈ, ਉਹਦੀ ਜਿਹੜੀ ਧੀ ਆ ਕੰਚਨਪ੍ਰੀਤ ਕੌਰ, ਉਹ ਕੈਨੇਡਾ ਤੋਂ ਇੰਡੀਆ ਆਈ ਤੇ ਇੱਥੇ ਚੋਣ ਪ੍ਰਚਾਰ ਕੀਤਾ ਤੇ ਚਲੀ ਗਈ। ਹੁਣ ਇਹ ਗੱਲ ਤਾਂ ਸਿੰਪਲ ਸੌਦੀ ਜੀ ਲੱਗਦੀ ਆ, ਪਰ ਕਹਾਣੀ ਇਹ ਦੱਸੀ ਜਾ ਰਹੀ ਹੈ ਕਿ ਬੀਬੀ ਕੰਚਨਪ੍ਰੀਤ ਕੌਰ ਵਾਇਆ ਨੇਪਾਲ
ਇੱਕ ਤਾਂ ਹੁੰਦਾ ਇੰਡੀਆ ਵੀਜ਼ਾ ਲੈ ਕੇ ਦਿੱਲੀ 에ਅਰਪੋਰਟ ਜਾਂ ਰਾਜਾਸਾਂਸੀ ਉਤਰਿਆ ਬੰਦਾ ਤੇ ਕਲੀਅਰੈਂਸ ਲੈ ਕੇ ਆਇਆ। ਇਹਦੇ ਬਾਰੇ ਇਸ ਮੌਕੇ ਪਤਾ ਨਹੀਂ ਹੁਣ ਇਹ ਗੱਲ ਸੱਚੀ ਹੈ ਜਾਂ ਝੂਠੀ ਆ, ਪਰ ਚਰਚਾ ਇਹ ਹੈ ਕਿ ਬੀਬੀ ਕੰਚਨਪ੍ਰੀਤ ਕੌਰ ਵਾਇਆ ਦਿੱਲੀ ਜਾਂ ਰਾਜਾਸਾਂਸੀ 에ਅਰਪੋਰਟ ਨਹੀਂ, ਉਹ ਤਾਂ ਨੇਪਾਲ ਉਤਰੀ। ਉਥੋਂ ਨੇਪਾਲ ਤੋਂ ਵਾਪਸ ਜਾਣ ਮੌਕੇ ਵੀ ਉਹਨੇ ਨੇਪਾਲ ਵੱਲ ਦੀ ਗਈ। ਤੇ ਇਹ ਗੱਲ ਭਾਰਤੀ ਖੁਫੀਆ ਏਜੰਸੀਆਂ ਨੂੰ ਜਾਂ ਪੁਲਿਸ ਨੂੰ ਕਿਉਂ ਨਹੀਂ ਪਤਾ ਲੱਗੀ? ਇਹ ਬੜਾ ਵੱਡਾ ਫੇਲਿਅਰ ਆ, ਇਹਨਾਂ ਦੀ ਅਸਫਲਤਾ ਵਾ। ਇਦਾਂ ਤਾਂ ਹੋਰ ਬੜਾ ਕੁਝ ਹੋ ਸਕਦਾ। ਦੂਜੇ ਪਾਸੇ ਚੋਣਾਂ ਦੌਰਾਨ ਉਸ ਬੀਬੀ ਨੇ, ਕੰਚਨਪ੍ਰੀਤ ਕੌਰ ਨੇ, ਇਹਨਾਂ ਦੀ ਚੋਣ ਮੁਹਿੰਮ ਨੂੰ ਬਾਦਲ ਦਲ ਦੀ ਨੂੰ ਵੀ ਭਖਾਇਆ ਤੇ ਬੜੇ ਤਿੱਖੇ ਜਿਹੜੇ ਆ ਉਹ ਹਮਲੇ ਇਸ ਮੁਹਿੰਮ ਦੌਰਾਨ ਉਹਨੇ ਇਹਨਾਂ ਤੇ ਆਮ ਆਦਮੀ ਪਾਰਟੀ ਦੀ ਵਰਕਿੰਗ ਤੇ ਕੀਤੇ, ਜਿਵੇਂ ਸਿਆਸਤ ਵਿੱਚ ਹੁੰਦਾ। ਹੁਣ ਜਦੋਂ ਇਹਨਾਂ ਦੇ ਕੋਈ ਉਹ ਗੱਲ ਸ਼ਾਇਦ ਉਦੋਂ ਨਾ ਪਤਾ ਹੋਵੇ ਇਹਨਾਂ ਨੂੰ, ਜਦੋਂ ਵੀ ਉਹ ਵਾਇਆ ਨੇਪਾਲ ਵਾਲੀ ਗੱਲ, ਪਰ ਇਹਨਾਂ ਨੂੰ ਉਹ ਬੀਬੀ ਨੂੰ ਹੱਥ ਪਾਉਣ ਦਾ ਮਨ ਬਣ ਗਿਆ ਕਿ ਇਹ ਤਾਂ ਆਪਣਾ ਕੰਮ ਖਰਾਬ ਕਰਦੀ ਆ। ਇਹਨਾਂ ਨੇ ਇੱਕ ਗਰੁੱਪ ਮਗਰ ਲਾਇਆ ਉਹਦੇ ਪੁਲਿਸੀਆਂ ਦਾ ਸਿਵਲ ਕੱਪੜਿਆਂ 'ਚ, ਜਿਹਨੂੰ ਇੱਕ ਦਿਨ ਅਕਾਲੀ ਵਰਕਰਾਂ ਨੇ ਘੇਰ ਲਿਆ ਤੇ ਕਾਫੀ ਜ਼ਿਆਦਾ ਉੱਥੇ ਤੂੰ ਮੈਂ ਹੋਈ, ਜਿਹਦੀ ਵੀਡੀਓ ਵੀ ਬਣੀ। ਉਸ ਦਿਨ ਜਾਂ ਤਾਂ ਉਹਨਾਂ ਨੂੰ ਸਮਝ ਲੱਗ ਗਈ ਕਿ ਹੁਣ ਆਪਾਂ ਨੂੰ, ਬੀਬੀ ਨੂੰ ਪਤਾ ਲੱਗ ਗਿਆ ਜਾਂ ਸਾਰਿਆਂ ਨੂੰ ਵੀ ਹੁਣ ਆਪਾਂ ਨੂੰ ਹੱਥ ਪੈ ਸਕਦਾ ਜਾਂ ਕੋਈ ਝੂਠਾ ਸੱਚਾ ਕੇਸ, ਕਿਉਂਕਿ ਕੇਸ ਬੜੇ ਬਣਾਏ ਨੇ। ਅੱਜ ਸੁਖਬੀਰ ਸਿੰਘ ਬਾਦਲ ਇਸ ਇਲਾਕੇ 'ਚ ਤਰਨਤਾਰਨ ਦੇ ਵਿੱਚ ਲੋਕਾਂ ਦਾ ਧੰਨਵਾਦ ਕਰਨ ਵੀ ਆਏ ਆ ਤੇ ਨਾਲ ਦੀ ਨਾਲ ਇਸ ਇਲਾਕੇ ਦੇ ਵਿੱਚ ਬਹੁਤ ਸਾਰੇ ਪਰਿਵਾਰਾਂ ਨੂੰ ਮਿਲੇ ਆ ਕਿ ਜਿਹੜਾ ਤੁਹਾਡੇ ਤੇ ਸਰਕਾਰ ਅਫਸਰਸ਼ਾਹੀ ਜ਼ੁਲਮ ਕਰ ਰਹੀ ਆ, ਆਪਾਂ ਲੇਖਾ ਕਰਾਂਗੇ। ਖੈਰ, ਬੀਬੀ ਕੰਚਨਪ੍ਰੀਤ ਕੌਰ ਨੂੰ ਵੀ ਸ਼ਾਇਦ ਇਹ ਖਦਸ਼ਾ ਹੋ ਗਿਆ ਤੇ ਉਹ ਇੱਥੋਂ ਤੁਰੰਤ ਨਿਕਲ ਗਈ ਉਸ ਦਿਨ ਤੋਂ ਬਾਅਦ। ਹੁਣ ਇਸ ਗੱਲ ਦਾ ਪ੍ਰਸ਼ਾਸਨਿਕ ਤੌਰ ਦੇ ਉੱਤੇ ਆਇਆ ਸਾਰਾ ਜਿਹੜਾ ਬੋਝ ਆ ਉਹ ਮਨਿੰਦਰ ਸਿੰਘ ਤੇ ਕਿ ਜੀ ਇਹਨੇ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਕੇਜਰੀਵਾਲ ਨੇ ਕਿਹਾ ਸੀ ਕਿ ਇੱਕ ਹਫ਼ਤੇ ਦੇ ਵਿੱਚ ਅਸੀਂ ਗੈਂਗਸਟਰਾਂ ਨੂੰ ਭਜਾ ਦਿੱਤਾ ਸੀ। ਉਹ ਸਾਰੇ ਮਾਹੌਲ ਦੇ ਵਿੱਚ ਇਸ ਮੌਕੇ ਇਹ ਗੱਲ ਮਨਿੰਦਰ ਸਿੰਘ ਦੇ ਉੱਤੇ ਕਾਰਵਾਈ ਐਸਐਸਪੀ ਤੇ ਕਰਕੇ ਅੰਮ੍ਰਿਤਸਰ ਵਾਲੇ ਤੇ ਪੰਜਾਬ ਸਰਕਾਰ ਨੇ ਬਾਕੀ ਅਫਸਰਸ਼ਾਹੀ ਨੂੰ ਇੱਕ ਤਰੀਕੇ ਨਾਲ ਸੁਨੇਹਾ ਦੇ ਦਿੱਤਾ ਤੇ ਇਹਦਾ ਨਤੀਜਾ ਇਹ ਆ ਕਿ ਤਰਨਤਾਰਨ ਹਲਕੇ ਦੇ ਵਿੱਚ ਇਸ ਮੌਕੇ ਸਾਰੇ ਅਫਸਰ ਆ ਜਿਹੜੇ ਉਹ ਉਹਨਾਂ ਲੋਕਾਂ ਦੇ ਦੁਆਲੇ ਹੋਏ ਫਿਰਦੇ ਆ ਜਿਨ੍ਹਾਂ ਨੇ ਬਾਦਲ ਕਿਆਂ ਨੂੰ ਵੋਟਾਂ ਪਾਈਆਂ ਜਾਂ ਆਮ ਆਦਮੀ ਪਾਰਟੀ ਦਾ ਵਿਰੋਧ ਕੀਤਾ। ਹਾਲਾਂਕਿ ਇਹ ਗੱਲਾਂ ਇਲੈਕਸ਼ਨ ਸਿਸਟਮ ਦੇ ਵਿੱਚ ਜਾਂ ਸਿਆਸਤ ਵਿੱਚ ਕੋਈ ਚੰਗੀਆਂ ਨਹੀਂ ਮੰਨੀਆਂ ਜਾਂਦੀਆਂ, ਕਿਉਂਕਿ ਜਿਹਨੂੰ ਵੋਟ ਪਾਉਣੀ ਆ ਉਹਨੇ ਪਾਤੀ ਤੇ ਹੁਣ ਤੁਸੀਂ ਭਾਈ ਜਿੱਤ ਗਏ ਹੋ ਤੇ ਆਪਦਾ ਇਹਨੂੰ ਹਜਮ ਕਰੋ। ਪਰ ਉਹਨਾਂ ਨੂੰ ਇਹ ਜਿੱਤ ਵੀ ਜ਼ਹਿਰ ਵਰਗੀ ਲੱਗਦੀ ਆ, ਕਿਉਂਕਿ ਬਾਦਲ ਦਲ ਵਾਲੇ ਵਾਰ-ਵਾਰ ਉਹਨਾਂ ਨੂੰ ਚੜਾਉਂਦੇ ਆ ਕਿ ਡਾਇਨਾਸੌਰ ਆਉਣ ਜਾਂ ਨਾ ਆਉਣ, ਅਸੀਂ ਤਾਂ ਆ ਗਏ। ਖੈਰ, ਹੁਣ ਜਿਹੜਾ ਬੀਬੀ ਕੰਚਨਪ੍ਰੀਤ ਕੌਰ ਵਾਲਾ ਮਸਲਾ, ਇਹ ਗਲੇ ਦੀ ਹੱਡੀ ਇਹਨਾਂ ਦੇ ਇਸ ਤਰੀਕੇ ਨਾਲ ਬਣਿਆ ਕਿ ਉਸ ਦਿਨ ਜਿਨ੍ਹਾਂ ਅਕਾਲੀ ਆਗੂਆਂ ਨੇ, ਵਰਕਰਾਂ ਨੇ ਜਾਂ ਸੁਖਬੀਰ ਬਾਦਲ ਦੇ ਸਮਰਥਕਾਂ ਨੇ ਪੁਲਿਸ ਪ੍ਰਸ਼ਾਸਨ ਨਾਲ ਪੰਗਾ ਲਿਆ ਸੀ, ਉਹਨਾਂ ਨਾਲ ਬਹਿਸ ਕੀਤੀ ਸੀ, ਉਸ ਵਿੱਚ ਬੰਦੇ ਲੱਭ ਕੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਨ ਲਈ ਮੁਕੱਦਮੇ ਦਰਜ ਕਰਨ ਲਈ ਵੀ ਉਪਰਾਲੇ ਹੋ ਰਹੇ ਨੇ। ਤੇ ਇੱਕ ਬਾਦਲ ਦਲ ਦਾ ਜਿਹੜਾ ਆਈਟੀ ਸੈੱਲ ਦਾ ਹੈੱਡ ਵਾ, ਨਛੱਤਰ ਸਿੰਘ ਗਿੱਲ ਕਰਕੇ ਚਰਚਾ 'ਚ ਰਹਿੰਦਾ ਨੌਜਵਾਨ, ਉਹਨੂੰ ਵੀ ਇੱਥੋਂ ਅੰਮ੍ਰਿਤਸਰੋਂ ਰਣਜੀਤ ਐਵਨਿਊ ਤੋਂ ਪੁਲਿਸ ਤਰਨਤਾਰਨ ਦੀ ਚੱਕ ਕੇ ਲੈ ਗਈ ਆ ਤੇ ਮੁਕੱਦਮਾ ਦਰਜ ਕਰਕੇ ਉਹਦਾ ਰਿਮਾਂਡ ਵਗੈਰਾ ਵੀ ਲਿਆ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਤਰਨਤਾਰਨ ਹਲਕੇ ਦੀ ਇਲੈਕਸ਼ਨ ਜਿੱਤਣ ਦੀ ਖੁਸ਼ੀ ਤਾਂ ਆਮ ਆਦਮੀ ਪਾਰਟੀ ਨੂੰ ਨਹੀਂ ਹੈ, ਉਲਟਾ ਇਹ ਬਿਪਤਾ ਪਈ ਹੋਈ ਆ ਕਿ ਸ਼ੁਕਰ ਕਰੋ ਪੱਤ ਰਹਿ ਗਈ, ਨਹੀਂ ਤਾਂ ਕੰਮ ਹੱਥੋਂ ਨਿਕਲ ਚੱਲਿਆ ਸੀ। ਇਸ ਮਾਹੌਲ ਵਿੱਚ ਜਦੋਂ ਆਮ ਆਦਮੀ ਪਾਰਟੀ ਜਿਹੜੀ ਸੱਤਾਧਾਰੀ ਪਾਰਟੀ ਆ, ਉਹਨੇ ਚੋਣ ਜਿੱਤਣ ਲਈ ਕੀ ਕੁਝ ਕੀਤਾ ਹੋਊ, ਪਹਿਲਾਂ ਤਾਂ ਇਹਨੂੰ ਸੋਚੋ। ਦੂਜਾ ਇਹ ਸੋਚੋ ਕਿ ਜਿਹੜੇ ਜਿੱਤਦੇ ਰਹਿ ਗਏ, ਜਿਹੜੇ ਦੂਜੇ ਨੰਬਰ ਤੇ ਰਹਿ ਗਏ, ਬੀਬੀ ਸੁਖਵਿੰਦਰ ਕੌਰ ਵਾਲੀ ਸਾਰੀ ਗੱਲ ਜਿਹੜੀ ਕਰਦੇ ਆ, ਉਹਨਾਂ ਨੇ ਕੀ ਕੁਝ ਕੀਤਾ ਹੋਊ। ਇਸ ਘਸਮਾਨ ਦੇ ਵਿੱਚ ਜਿਹੜੇ ਹਰਬੇ ਇਹਨਾਂ ਦੋਨਾਂ ਪਾਰਟੀਆਂ ਨੇ, ਦੋਨਾਂ ਭਲਵਾਨਾਂ ਨੇ ਵਰਤੇ, ਭਾਈ ਮਨਦੀਪ ਸਿੰਘ ਦੀ ਧਿਰ ਉਹ ਸਾਰਾ ਕੁਝ ਨਹੀਂ ਸੀ ਕਰ ਸਕਦੇ। ਸੋ ਜਿਹੜੇ ਭਾਈ ਮਨਦੀਪ ਸਿੰਘ ਦੇ ਹਮਾਇਤੀ ਐਵੇਂ ਇੱਕ ਦੂਜੇ ਦੇ ਖਿਲਾਫ ਬੋਲਣ ਲੱਗ ਪਏ ਨੇ, ਉਹਨਾਂ ਨੂੰ ਚਾਹੀਦਾ ਕਿ ਇਸ ਗੱਲ ਨੂੰ ਛੱਡੋ ਵੀ ਇੱਥੇ ਆਪਾਂ ਰਹਿ ਗਏ, ਤੁਸੀਂ ਖਡੂਰ ਸਾਹਿਬ ਤੇ ਜ਼ੋਰ ਲਾਓ, ਆਪਦਾ ਖਡੂਰ ਸਾਹਿਬ ਦੀ ਤਿਆਰੀ ਕਰੋ ਵੀ ਅਸੀਂ ਉੱਥੇ ਭਾਈ ਦੇਖਾਂਗੇ। ਇੱਥੇ ਤਾਂ ਕਾਂਗਰਸ ਅਤੇ ਬੀਜੇਪੀ ਜਿਹੜੀਆਂ ਕਿ ਨੈਸ਼ਨਲ ਲੈਵਲ ਦੀਆਂ ਸਿਆਸੀ ਪਾਰਟੀਆਂ ਮੰਨੀਆਂ ਜਾਂਦੀਆਂ ਨੇ, ਉਹਨਾਂ ਦੇ ਪੱਲੇ ਕੱਖ ਨਹੀਂ ਪਿਆ ਤੇ ਭਾਈ ਮਨਦੀਪ ਸਿੰਘ
ਜਿਹਨੂੰ ਅੱਜ ਦੇ ਮਾਹੌਲ ਵਿੱਚ ਵੀ ਬਹੁਤ ਸ਼ਾਨਦਾਰ ਵੋਟ ਪਈ ਆ। ਜੇ ਉਦਾਂ ਦੇਖਿਆ ਜਾਵੇ 20,000 ਦੇ ਲਾਗੇ ਵੋਟ ਉਹਨੂੰ ਮਿਲੀ ਹੈ। ਪਰ ਇੱਕ ਗੱਲ ਹੈ ਕਿ ਆਮ ਆਦਮੀ ਪਾਰਟੀ ਨੂੰ ਇਹ ਜਿੱਤ ਜ਼ਹਿਰ ਵਾਂਗੂ ਬਹੁਤ ਚੁਭ ਰਹੀ ਆ, ਬਹੁਤ ਦੁਖੀ ਕਰ ਰਹੀ ਆ ਕਿ ਇਹ ਕਾਹਦੀ ਜਿੱਤ ਆ। ਸਾਨੂੰ ਤਾਂ ਇਸ ਹਲਕੇ ਨੇ ਇੱਕ ਤਰੀਕੇ ਨਾਲ ਜਿਵੇਂ ਕਹਿੰਦੇ ਆ ਵੀ ਬਹੁਤ ਮਾੜੀ ਕੀਤੀ ਆ। ਖੈਰ, ਗੱਲ ਹੁਣ ਇਹ ਹੈ ਕਿ ਇਹਨਾਂ ਦਿਨਾਂ ਦੇ ਵਿੱਚ ਆਪਾਂ 9ਵੇਂ ਪਾਤਸ਼ਾਹ ਦਾ ਸ਼ਹੀਦੀ ਪੁਰਬ ਜਿਹੜਾ ਹੈਗਾ ਉਹ ਮਨਾਉਣਾ, ਜਿਹਦੇ ਬਾਰੇ ਅਕਾਲ ਤਖਤ ਸਾਹਿਬ ਤੋਂ ਆਦੇਸ਼ ਆਇਆ ਕਿ 23 ਨਵੰਬਰ ਤੋਂ 29 ਨਵੰਬਰ ਤੱਕ ਆਪੋ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਤੇ ਹੋਰ ਸੁੱਖ ਸਾਧਨਾਂ ਤੇ ਕਾਰਾਂ ਗੱਡੀਆਂ ਤੇ ਖਾਲਸਾਈ ਨਿਸ਼ਾਨ ਸਾਹਿਬ ਚਲਾਏ ਜਾਣ। ਵੈਲਕਮ ਕਰਦੇ ਆ, ਜੀ ਆਇਆਂ ਕਹਿੰਦੇ ਆ। ਉਹ ਗੱਲਾਂ ਆਪਦੀ ਥਾਂ ਤੇ ਨੇ ਕਿ ਜਥੇਦਾਰ ਗਲਤ ਆ ਸਹੀ ਆ ਲੱਗਿਆ, ਉਹ ਆਪ ਚੱਲਦੇ ਰਹਿਣੇ ਆ ਮਸਲੇ। ਪਰ ਵੱਡੇ ਕੌਮੀ ਹਿੱਤਾਂ ਨੂੰ ਮੁੱਖ ਰੱਖਦੇ ਹੋਇਆ ਅਸੀਂ ਵੀ ਸਾਰੀ ਕੌਮ ਨੂੰ ਇਹ ਬੇਨਤੀ ਕਰਾਂਗੇ ਕਿ ਖਾਲਸਾਈ ਝੰਡੇ ਜਿਹੜੇ ਨੇ, ਜਿਵੇਂ ਚੇਤੇ ਕਰੋ ਜਦੋਂ ਭਾਈ ਰਾਜੋਆਣੇ ਦੀ ਫਾਂਸੀ ਵਾਲਾ ਮੁੱਦਾ ਸੀ, ਉਸ ਮੌਕੇ ਪੂਰੇ ਦੁਨੀਆ ਭਰ ਨੇ ਸਾਨੂੰ ਜਾਣਿਆ ਸੀ, ਦੇਖਿਆ ਸੀ। ਤੇ ਉਹਨੇ 1984 ਤੋਂ ਜਿਹੜਾ 95 ਤੱਕ ਦਾ ਦੌਰ ਸੀ ਜਾਂ ਉਸ ਤੋਂ ਬਾਅਦ ਵਾਲਾ ਜਿਹੜਾ ਟੈਰਰ ਦਾ ਦਹਿਸ਼ਤ ਦਾ ਦੌਰ ਰਿਹਾ ਇੰਡੀਆ ਦਾ, ਉਹਦੇ ਵਿੱਚੋਂ ਕੱਢਣ ਲਈ ਜਿੱਥੇ ਸਾਡਾ ਹੱਕ ਫਿਲਮ ਦਾ ਮਸਲਾ ਜਾਂ ਹੋਰ ਬਹੁਤ ਸਾਰੇ ਕਾਰਨ ਬਣੇ, ਸਿੱਖ ਨੌਜਵਾਨੀ ਅੱਜ ਵਾਲੀ ਨੂੰ ਉਹ ਅਹਿਸਾਸ ਨਹੀਂ ਹੈ ਜੋ ਦਹਿਸ਼ਤ ਦਾ ਦੌਰ ਇੱਥੇ ਲੰਘ ਕੇ ਗਿਆ। ਅੱਜ ਤਾਂ ਬੜੀਆਂ ਖੁੱਲਾਂ ਨੇ। ਤੇ ਉਸ ਮਾਹੌਲ ਦੇ ਵਿੱਚ ਅੱਜ ਚੇਤੇ ਕਰਨ ਦੀ ਲੋੜ ਆ ਕਿ ਜਿਵੇਂ ਭਾਈ ਰਾਜੋਆਣੇ ਦੀ ਫਾਂਸੀ ਮੌਕੇ ਆਪਾਂ ਖਾਲਸਾਈ ਪਰਚਮ ਚਲਾਏ ਸੀ, ਅੱਜ ਫੇਰ ਭਾਈ ਜਿਹੜਾ ਕੁਲਦੀਪ ਸਿੰਘ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਕੌਮ ਨੂੰ ਇਹ ਗੱਲ ਕਹੀ ਆ, ਇਹਦੇ ਤੇ ਫੁੱਲ ਚੜਾਈਏ। ਆਪੋ ਆਪਣੇ ਘਰਾਂ, ਕੋਠਿਆਂ, ਬਨੇਰਿਆਂ, ਕਾਰਾਂ ਤੇ ਹਰ ਥਾਂ ਦੇ ਉੱਤੇ ਖਾਲਸੇ ਪਰਚਮ ਚਲਾਈਏ। 23 ਤੋਂ 29 ਨਵੰਬਰ ਤੱਕ ਇਸ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਹੋ ਕੇ ਗੁਰੂ ਦੀ ਗੱਲ ਕਰੀਏ, ਗੁਰੂ ਦੇ ਇਤਿਹਾਸ ਨਾਲ ਜੁੜੀਏ, ਗੁਰੂ ਦੇ ਸਿਧਾਂਤ ਅਤੇ ਫਲਸਫੇ ਦੀ ਗੱਲ ਕਰੀਏ। ਜਿਹੜੇ ਲੋਕਾਂ ਦੇ ਦਿਲ ਦਿਮਾਗ ਵਿੱਚ ਸਿੱਖੀ ਬਾਰੇ, ਸਿੱਖਾਂ ਬਾਰੇ ਨਫ਼ਰਤ ਆ, ਕੜੱਤਣ, ਉਹਨਾਂ ਬਾਰੇ ਗੱਲ ਕਰੀਏ। ਜਿਹੜੇ ਲੋਕ ਬੀਬੀਆਂ ਮਿੱਠੀਆਂ ਮਿੱਠੀਆਂ ਚੋਪੜੀਆਂ ਚੋਪੜੀਆਂ ਮਾਰ ਕੇ ਸਿੱਖਾਂ ਨੂੰ ਬਰਗਲਾਉਂਦੇ ਆ, ਇਹ ਕਹਿੰਦੇ ਆ ਕਿ ਦੁਸ਼ਮਣ ਬਾਰੇ ਗੱਲ ਨਾ ਕਰੋ, ਉਹ ਤੁਹਾਨੂੰ ਸਵਾ ਦੇਣਾ ਚਾਹੁੰਦੇ ਆ ਤਾਂ ਕਿ ਦੁਸ਼ਮਣ ਦਾ ਕੰਮ ਸੌਖਾ ਹੋ ਜਾਵੇ। ਜਿਹੜਾ ਬੰਦਾ ਆਪਦੀ ਕੌਮ ਦੇ ਬਾਰੇ ਸੁਚੇਤ ਨਹੀਂ, ਜਿਹੜਾ ਬੰਦਾ ਆਪਦੇ ਧਰਮ, ਆਪਦੀ ਬੋਲੀ, ਆਪਦੇ ਸੱਭਿਆਚਾਰ ਦੇ ਵੈਰੀਆਂ ਬਾਰੇ ਜਾਣਨਾ ਨਹੀਂ ਚਾਹੁੰਦਾ, ਉਹ ਕੌਮ ਦਾ ਦੁਸ਼ਮਣ ਹੀ ਹੁੰਦਾ। ਉਹ ਬੰਦਾ ਜਿੰਨਾ ਮਰਜ਼ੀ ਸਿਆਣਾ ਬੀਬਾ ਤੇ ਵਧੀਆ ਹੋਵੇ, ਬੇਸ਼ੱਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਵਾਨੀ ਕੰਠ ਕਰੀ ਫਿਰਦਾ ਹੋਵੇ, ਉਹ ਬੰਦਾ ਜਿਹੜਾ ਆਪਦੀ ਕੌਮ ਦੇ ਹੱਕਾਂ ਤੇ ਹਿੱਤਾਂ ਦੀ ਲੜਾਈ ਨੂੰ ਅੱਗੇ ਨਹੀਂ ਤੋਰਦਾ, ਉਹ ਕੋਈ ਬਹੁਤਾ ਵਧੀਆ ਗੱਲ ਨਹੀਂ ਮੰਨੀ ਜਾ ਸਕਦੀ। ਪੰਥ ਨੂੰ ਸਮਰਪਿਤ ਹੋ ਕੇ ਕੌਮ ਦੀ ਚੜ੍ਹਦੀ ਕਲਾ ਲਈ ਸਰਗਰਮ ਹੋ ਕੇ ਕੌਮੀ ਫਰਜ਼ ਨਿਭਾਉਣ ਲਈ ਤਤਪਰ ਰਹਿਣਾ ਚਾਹੀਦਾ। ਖਾਲਿਸਤਾਨ ਦੀ ਗੱਲ ਤੇ ਖਾਲਸੇ ਦੀ ਗੱਲ ਨੂੰ ਅੱਗੇ ਤੋਰਦੇ ਰਹਿਣਾ ਚਾਹੀਦਾ। ਇੱਥੇ ਸਮਾਪਤੀ ਕਰਦੇ ਹਾਂ ਜੀ, ਫੇਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।